ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਅਹਿਮ ਤੇ ਕੁਝ ਖਾਸ ਖਬਰਾਂ ਨੂੰ ਲੈ ਕੇ। ਮੇਰੇ ਨਾਲ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਸਵਾਗਤ ਹੈ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 21 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਮੰਗਲਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਸਾਰੇ ਸੂਬਿਆਂ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਬਾਬਤ ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ ਅਟਾਰਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਉਹਨਾਂ ਤੋਂ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਤੇ ਇਸ ਵੇਲੇ ਦੇ ਸਭ ਤੋਂ ਸੰਵੇਦਨਸ਼ੀਲ ਮਸਲੇ ਤੋਂ, ਗੱਲ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਸ਼ੁਰੂ ਕਰਦੇ ਹਾਂ। ਸਰਕਾਰਾਂ ਆਪਣੇ ਦਾਅਵੇ ਕਰ ਰਹੀਆਂ ਨੇ, ਲੋਕ ਆਪਣੇ ਤੌਰ ਤੇ ਕਈ ਤਰ੍ਹਾਂ ਦੇ ਖਦਸ਼ੇ, ਸ਼ੰਕੇ, ਤੌਖਲੇ ਜ਼ਾਹਰ ਕਰ ਰਹੇ ਨੇ। ਅਖੀਰ ਤੇ ਤੁਹਾਨੂੰ ਨਿਰਭਰ ਰਹਿਣਾ ਪੈਂਦਾ ਉਸੇ ਸੂਚਨਾ ਤੇ ਉਸੇ ਜਾਣਕਾਰੀ ਤੇ ਜਿਹੜੀ ਅਧਿਕਾਰਿਕ ਤੌਰ ਤੇ ਸਾਹਮਣੇ ਆਉਂਦੀ ਹੈ। ਹਾਲਾਂਕਿ ਉਸ ਤੋਂ ਬਾਅਦ ਵੀ ਤੁਹਾਡੇ ਮਨ ਦੇ ਵਿੱਚ ਸਵਾਲਾਤ ਨਹੀਂ ਮੁੱਕਦੇ, ਤੁਹਾਡੇ ਮਨ ਦੇ ਵਿੱਚ ਜੋ ਥਿਊਰੀਜ਼ ਨੇ ਉਹ ਨਹੀਂ ਖਤਮ ਹੁੰਦੀਆਂ। ਅੰਮ੍ਰਿਤਪਾਲ ਗ੍ਰਿਫਤਾਰ, ਸੁਰਖੀ ਕਹਿੰਦੀ ਹੈ, ਖਬਰ ਕਹਿੰਦੀ ਕਿ ਅੰਮ੍ਰਿਤਪਾਲ ਗ੍ਰਿਫਤਾਰ, ਮੁੱਖ ਮੰਤਰੀ ਦੇ ਬੋਲ ਤੇ ਅਦਾਲਤੀ ਕਾਗਜ਼ ਕਹਿ ਰਹੇ ਹੈ। ਪਰ ਬਿਲਕੁਲ ਜੀ, ਇਹ ਗੱਲ ਤੁਹਾਡੀ ਦਰੁਸਤ ਹੈ ਕਿ ਜੇਕਰ ਅਦਾਲਤ 'ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੇ ਜਾਇਆ ਜਾਵੇ, ਜੇਕਰ ਮੁੱਖ ਮੰਤਰੀ ਦੇ ਬੋਲਾਂ ਤੇ ਜਾਇਆ ਜਾਵੇ, ਜੇਕਰ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਤੇ ਜਾਇਆ ਜਾਵੇ ਤਾਂ ਉਹਦੇ ਹਵਾਲੇ ਨਾਲ ਤਾਂ ਅੰਮ੍ਰਿਤਪਾਲ ਗ੍ਰਿਫਤਾਰ ਹੈ ਜੀ। ਪਰ ਜੇਕਰ ਉਹਨਾਂ ਦੇ ਬੋਲਾਂ ਤੇ ਜਾਇਆ ਜਾਵੇ, ਜੋ ਉਹਨਾਂ ਨੇ ਬੋਲ ਕੇ ਕਿਹਾ, ਜੋ ਉਹਨਾਂ ਨੇ ਅਦਾਲਤ 'ਚ ਆਖਿਆ, ਉਹਦੇ ਹਿਸਾਬ ਨਾਲ ਉਹ ਕਹਿੰਦੇ ਜੀ ਭੱਜਣ 'ਚ ਕਾਮਯਾਬ ਹੋ ਗਿਆ ਜੀ। ਜਦੋਂ ਮੈਂ ਉਹਨਾਂ ਤੱਥਾਂ ਨੂੰ ਬਾਚਦਾ ਤਦ ਲੱਗਦਾ ਕਿ ਨਹੀਂ, ਅੰਮ੍ਰਿਤਪਾਲ ਗ੍ਰਿਫਤਾਰ ਆ। ਜਦੋਂ ਮੈਂ ਉਹਨਾਂ ਦੇ ਬੋਲਾਂ ਤੇ ਜਾਣਾ, ਉਹਨਾਂ ਦੀ ਫੁਟੇਜ ਤੇ ਜਾਣਾ, ਵੀਡੀਓ ਦਿਖਾਈ ਤੇ ਜਾਣਾ, ਤਦ ਅੰਮ੍ਰਿਤਪਾਲ ਫਰਾਰ ਹੈ ਜੀ। ਸੋ ਮੈਂ ਦੋਏ ਹਵਾਲਿਆਂ ਨਾਲ ਆਪਾਂ ਗੱਲ ਕਰਦੇ ਹਾਂ ਕਿ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਵੀਡੀਓ, ਜਿਹੜੀ ਫੁਟੇਜ CCTV ਦੀ, ਜਾਂ ਜੋ ਗੱਲਾਂ ਕਹੀਆਂ ਗਈਆਂ ਕਿ ਹਾਂ ਅੰਮ੍ਰਿਤਪਾਲ ਫਰਾਰ ਹੋ ਗਿਆ, ਉਹਦੇ ਵੱਲ ਜੇਕਰ ਮੈਂ ਗੱਲ ਕਰਦਾ ਤਾਂ ਬਿਲਕੁਲ ਉਹਨਾਂ ਨੇ ਬਕਾਇਦਾ ਉਹ ਫੁਟੇਜ ਦਿਖਾਈ ਕਿ ਕਿੱਦਾਂ ਉਹ ਜਿਹੜੀ ਇੱਕ ਉਹਦੀ ਗੱਡੀ ਸੀਗੀ, ਜਿਹੜੀ ਉਹ ਵਰਤਦਾ ਅਕਸਰ ਹੈ ਨਾ ਅੰਮ੍ਰਿਤਪਾਲ, ਉਸ ਗੱਡੀ ਚੋਂ ਜੀ ਉਹ ਬਰੀਜਾ 'ਚ ਆ ਗਿਆ, ਬਰੀਜਾ ਚੋਂ ਜੀ ਉਹ ਗੁਰਦੁਆਰੇ ਆ ਗਿਆ, ਗੁਰਦੁਆਰੇ ਆ ਕੇ ਜੀ ਕਹਿੰਦੇ ਜੀ ਗ੍ਰੰਥੀ ਨੂੰ, ਇਹ ਹੁਣ ਪੁਲਿਸ ਨੇ ਜੋ ਕਹਾਣੀ ਹੈ ਨਾ ਸਾਹਮਣੇ ਰੱਖੀ ਕਿ ਜੀ ਗੁਰਦੁਆਰੇ ਜਿਹੜਾ ਬਜ਼ੁਰਗ ਗ੍ਰੰਥੀ ਸੀ ਜੀ, ਉਹਨੂੰ ਰਿਵਾਲਵਰ ਦੀ ਨੋਕ ਤੇ ਲੈ ਲਿਆ, ਉਹਦੇ ਮੁੰਡੇ ਦੀ ਕਮੀਜ਼ ਪਾ ਲਈ, ਉਹਦੇ ਮੁੰਡੇ ਦੀ ਪੈਂਟ ਪਾ ਲਈ ਹੈ ਨਾ, ਉੱਪਰੋਂ ਜੈਕਟ ਪਾ ਲਈ, ਘੰਟਾ ਖੰਡ ਉੱਥੇ ਗੁਰਦੁਆਰੇ ਲਾਇਆ, ਮੋਟਰਸਾਈਕਲ ਮੰਗਾ ਲਏ ਤੇ ਉਹ ਕੱਪੜੇ ਬਦਲ ਕੇ ਗੁਲਾਬੀ ਪੱਗ, ਕਾਲੀ ਐਨਕ ਹੈ ਨਾ, ਪੈਂਟ ਸ਼ਰਟ ਤੇ ਉੱਥੀ ਕਿਰਪਾਨ ਛੱਡਤੀ ਤੇ ਉੱਥੋਂ ਭੇਸ ਬਦਲ ਕੇ ਜੀ ਝੋਲਾ ਲੈ ਕੇ ਅੰਮ੍ਰਿਤਪਾਲ ਨਿਕਲਣ 'ਚ ਕਾਮਯਾਬ ਹੋ ਗਿਆ। ਤੇ ਅਸੀਂ ਜੀ ਬਰੀਜਾ ਗੱਡੀ ਵੀ ਫੜ ਲਈ, ਉਹ ਮੋਟਰਸਾਈਕਲ ਵੀ ਫੜ ਲਏ, ਮੋਟਰਸਾਈਕਲ ਵਾਲੇ ਬੰਦੇ ਵੀ ਫੜ ਲਏ, ਬਸ ਨਹੀਂ ਫੜਿਆ ਤਾਂ ਅੰਮ੍ਰਿਤਪਾਲ। ਹੁਣ ਇਹ ਪੁਲਿਸ ਨੇ ਕਹਾਣੀ ਦੱਸੀ ਹੈ। ਇਹੀ ਕਹਾਣੀ, ਇਹੀ ਫੁਟੇਜ ਬਕਾਇਦਾ ਉਹਨਾਂ ਨੇ ਅਦਾਲਤ 'ਚ ਪੇਸ਼ ਕੀਤੀ ਹੈ। ਔਰ ਫੁਟੇਜ ਚੋਂ ਦੇਖਿਆ ਬਿਲਕੁਲ ਲੱਗਦਾ ਕਿ ਹਾਂ ਉਹ ਅੰਮ੍ਰਿਤਪਾਲ ਹੈ, ਬਿਲਕੁਲ ਲੱਗਦਾ ਕਿ ਉਹਨੇ ਕੱਪੜੇ ਬਦਲੇ ਨੇ, ਬਿਲਕੁਲ ਲੱਗਦਾ ਕਿ ਹਾਂ ਉਹ ਬਰੀਜਾ ਚੋਂ ਨਿਕਲ ਕੇ ਮੋਟਰਸਾਈਕਲ ਤੇ ਆਇਆ ਤੇ ਉਹ ਭੱਜਣ 'ਚ ਕਾਮਯਾਬ ਹੋਇਆ ਜੀ। ਪਰ ਇੱਕ ਹੋਰ ਹਵਾਲਾ ਪ੍ਰਵੀਨ ਜੀ ਜਿਹੜਾ ਗੌਰ ਮੰਗਦਾ ਹੈ, ਉਹ ਗੌਰ ਮੰਗਦਾ ਕਿ ਅਦਾਲਤ ਨੇ ਜਿਹੜੇ ਸਖਤੀ ਨਾਲ ਪੁੱਛਿਆ ਕਿ ਤੁਸੀਂ ਕਹਿੰਦੇ ਹੋ ਦੇਸ਼ ਲਈ ਖਤਰਾ, ਤੁਸੀਂ ਕਹਿੰਦੇ ਹੋ ਪੰਜਾਬ ਲਈ ਖਤਰਾ, ਤੁਸੀਂ ਕਹਿੰਦੇ ਹੋ ਆਵਾਮ ਲਈ ਖਤਰਾ, ਤੇ ਤੁਸੀਂ ਪੂਰਾ ਲਾਅ ਲਸ਼ਕਰ ਲਾਇਆ, 80,000 ਪੁਲਿਸ ਵਾਲੇ ਕੀ ਕਰਦੇ ਸੀ ਫਿਰ ਜੇ ਗ੍ਰਿਫਤਾਰ ਨਹੀਂ ਕਰਦੇ? ਇਹ ਅਦਾਲਤ ਨੂੰ ਕਹਿਣਾ ਪਿਆ, ਪੁੱਛਣਾ ਪਿਆ, 80,000 ਬੰਦਾ, ਇਹਦਾ ਮਤਲਬ ਇਹ ਆਪਰੇਸ਼ਨ ਕਿੱਡਾ ਵੱਡਾ ਸੀ। ਇਸ ਨੂੰ ਐਡਾ ਵੱਡਾ ਬਣਾਇਆ ਕਿਉਂਕਿ ਜਦੋਂ ਕਿ ਪੰਜਾਬ, ਆਪਾਂ ਪਹਿਲੇ ਦਿਨ ਤੋਂ ਹੀ ਗੱਲ ਕਰ ਰਹੇ ਕਿ ਸਵਾਲ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦਾ ਨਹੀਂ ਹੈ, ਸਵਾਲ ਪੰਜਾਬ ਨੂੰ ਬਦਨਾਮ ਕਿਉਂ ਕੀਤਾ ਗਿਆ, ਪੰਜਾਬ ਨੂੰ ਇਹ ਖੌਫਜਦਾ ਕਿਉਂ ਦਿਖਾਇਆ ਗਿਆ, ਪੰਜਾਬ 'ਚ ਜਿਹੋ ਜਿਹਾ ਮਾਹੌਲ ਹੈ ਵੀ ਨਹੀਂ ਸੀ, ਉਹੋ ਜਿਹਾ ਮਾਹੌਲ ਕਿਉਂ ਸਿਰਜਿਆ ਗਿਆ ਜੀ।
ਦੁਨੀਆ ਭਰ ਦੇ ਵਿੱਚ ਟੀਵੀ ਦੀ ਸਕਰੀਨ ਜਿੰਨੀ ਦਿਖਦੀ ਆ ਉਹਨੇ ਤੇ ਪੰਜਾਬ ਦਿਖਦਾ, ਤਾਂ ਉਹਨੇ ਤੇ ਐਂ ਲੱਗਦਾ ਜਿਵੇਂ ਪੰਜਾਬ ਤਾਂ ਖਤਮ ਹੋ ਗਿਆ ਸਰ, ਪੰਜਾਬ ਤਾਂ ਜੰਮੂ ਕਸ਼ਮੀਰ ਬਣ ਗਿਆ, ਜਦੋਂ ਕਿ ਇਹੋ ਜਿਹੀ ਹਾਲਤ ਤਾਂ ਜੰਮੂ ਕਸ਼ਮੀਰ ਚ ਵੀ ਨਹੀਂ ਹੈ ਜਿੰਨੇ ਉੱਥੇ ਦੇ ਭਿਆਨਕ ਦਿਖਾ ਦਿੱਤੇ ਜਾਂਦੇ ਨੇ। ਉਸੇ ਤਰ੍ਹਾਂ ਪੰਜਾਬ ਦੁਨੀਆ ਭਰ ਚ ਚਲਾ ਗਿਆ ਕਿ ਪੰਜਾਬ ਤਾਂ ਬਸ ਖਤਮ ਹੋ ਗਿਆ ਅੱਜ, ਜਦੋਂ ਕਿ ਅਜਿਹਾ ਕੁਝ ਵੀ ਨਹੀਂ ਸੀਗਾ। ਸੋ ਇਸ ਲਈ ਇਸੇ ਸਵਾਲ ਦੇ ਹਵਾਲੇ ਨਾਲ ਅਦਾਲਤ ਨੇ ਉਹ ਸਵਾਲ ਪੁੱਛਿਆ ਕਿ ਫਿਰ 80,000 ਮੁਲਾਜ਼ਮ ਕੀ ਕਰਦੇ ਜੀ ਤੁਹਾਡੇ, ਜੇ ਅਸੀਂ ਗ੍ਰਿਫਤਾਰ ਨਹੀਂ ਕਰ ਸਕੇ, ਜੇ ਕਰਨਾ ਹੀ ਸੀ ਗ੍ਰਿਫਤਾਰ। ਤੇ ਜਿਹੜੀ ਗੱਲ ਆਪਾਂ ਪਹਿਲੇ ਦਿਨ ਤੋਂ ਕਰਦੇ ਆਏ ਆ ਪ੍ਰਵੀਨ ਜੀ, ਕਿ ਇਹ ਪਲਾਨ ਚੰਡੀਗੜ੍ਹ ਚ ਨਹੀਂ ਬਣਿਆ ਲੱਗਦਾ, ਇਹ ਪਲਾਨ ਮੁੱਖ ਮੰਤਰੀ ਦੇ ਦਫ਼ਤਰ ਚ ਨਹੀਂ ਬਣਿਆ ਲੱਗਦਾ, ਇਹ ਪੁਲਿਸ ਪੱਧਰ ਤੇ ਪੰਜਾਬ ਦੇ ਪੱਧਰ ਤੇ ਨਹੀਂ ਬਣਿਆ ਲੱਗਦਾ, ਇਹ ਕੇਂਦਰੀ ਏਜੰਸੀਆਂ ਦੇ ਪੱਧਰ ਤੇ ਬਣਿਆ ਲੱਗਦਾ, ਇਹ ਕੇਂਦਰ ਵੱਲੋਂ ਬਣਿਆ ਲੱਗਦਾ। ਉਹ ਗੱਲ ਦੇ ਉੱਤੇ ਕੱਲ ਅਰਵਿੰਦ ਕੇਜਰੀਵਾਲ ਨੇ ਖੁਦ ਮੋਹਰ ਲਾਤੀ ਜੀ। ਅਰਵਿੰਦ ਕੇਜਰੀਵਾਲ ਨੇ ਖੁਦ ਇੱਕ ਟੀਵੀ ਦੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਮੰਨੀ ਕਿ ਹਾਂ ਭਗਵੰਤ ਮਾਨ ਨੇ ਬਹੁਤ ਸਹੀ ਕੰਮ ਕੀਤਾ, ਭਗਵੰਤ ਮਾਨ ਦੀ ਸਰਕਾਰ ਨੇ, ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ, ਅਸੀਂ ਇਹ ਸਾਰਾ ਆਪਰੇਸ਼ਨ ਕੇਂਦਰ ਦੀਆਂ ਏਜੰਸੀਆਂ ਨਾਲ ਮਿਲ ਕੇ ਚਲਾਇਆ, ਕੇਂਦਰ ਨੇ ਸਾਡਾ ਸਹਿਯੋਗ ਕੀਤਾ ਜੀ। ਤੇ ਉਹ ਖੁਦ ਮੰਨਿਆ ਕਿ ਹਾਂ ਕੇਂਦਰ ਨੇ ਸਾਡਾ ਸਹਿਯੋਗ ਕੀਤਾ ਇਸ ਲਈ। ਸੋ ਹੁਣ ਇਹ ਸਾਰਾ ਮਾਮਲਾ NIA ਨੇ ਆਪਣੇ ਹੱਥ 'ਚ ਲੈ ਲਿਆ। ਠੀਕ ਹੈ, ਸਾਰਾ ਮਾਮਲਾ ਉਹਦੀਆਂ 8 ਟੀਮਾਂ ਪੰਜਾਬ 'ਚ NIA ਦੀਆਂ ਟੀਮਾਂ ਹੁਣੇ ਦੇਖ ਰਹੀਆਂ ਨੇ। ਹੁਣ ਉਹ ਦਿਖਾਉਣਗੀਆਂ ਗ੍ਰਿਫਤਾਰੀ ਹੋਈ ਹੈ, ਨਹੀਂ ਹੋਈ ਹੈ, ਕਿੱਥੋਂ ਹੋਈ ਹੈ, ਕਿਵੇਂ ਹੋਈ ਹੈ ਜੀ। ਕਾਰਨ ਪ੍ਰਵੀਨ ਜੀ ਇਹਦੇ ਪਿੱਛੇ ਜਿਹੜੇ ਹੁਣ ਉਹ ਪੁਲਿਸ ਤਾਂ ਕਹਿੰਦੀ ਹੈ ਕਿ ਜਿਵੇਂ ਤੁਸੀਂ ਪੁੱਛਿਆ ਕਿ ਹਾਂ ਮਤਲਬ ਕਿ ਅੰਮ੍ਰਿਤਪਾਲ ਗ੍ਰਿਫਤਾਰ ਮੁੱਖ ਮੰਤਰੀ ਦੇ ਬੋਲਾਂ ਦੇ ਹਵਾਲੇ ਨਾਲ ਵੀ, ਅਦਾਲਤੀ ਕਾਗਜ਼ਾਂ ਦੇ ਹਵਾਲੇ ਨਾਲ, ਪਰ ਪੁਲਿਸ ਦੀ ਕਹਾਣੀ ਕਹਿੰਦੀ ਹੈ ਜੀ ਕਿ ਉਹ ਬਰੀਜਾ 'ਚ ਆਇਆ ਤੇ ਭੇਸ ਬਦਲਿਆ, ਕੱਪੜੇ ਬਦਲੇ, ਪੈਂਟ ਝੱਗਾ ਪਾਇਆ, ਐਨਕ ਲਾਈ, ਗੁਲਾਬੀ ਪੱਗ ਬੰਨੀ ਤੇ ਮੋਟਰਸਾਈਕਲ ਤੇ ਫਰਾਰ ਹੋ ਗਿਆ। ਹੁਣ ਇਹ ਸਾਰੇ ਮਾਮਲੇ 'ਚ ਅਦਾਲਤ ਨੇ ਕਿਹਾ ਕਿ ਇਹਦਾ ਮਤਲਬ ਪੁਲਿਸ ਦੀ ਨਾਕਾਮੀ ਹੈ ਜੀ। ਪ੍ਰਵੀਨ ਜੀ, ਇਹ ਪੁਲਿਸ ਦੀ ਨਾਕਾਮੀ ਹੈ, ਪੁਲਿਸ ਦਾ ਸਾਥ ਹੈ, ਜਾਂ ਪੁਲਿਸ ਦੀ ਸਾਜ਼ਿਸ਼ ਹੈ? ਇਹ 3 ਸਵਾਲ ਨੇ ਵੱਡੇ। ਠੀਕ ਹੈ, ਜੇ ਪੁਲਿਸ ਦੀ ਨਾਕਾਮੀ ਹੈ ਫਿਰ ਇਹ NIA ਦੀ ਸਫਲਤਾ ਬਣੂਗੀ, ਇਹ ਕੇਂਦਰੀ ਏਜੰਸੀਆਂ ਦੇ ਖਾਤੇ 'ਚ ਪਾ ਕੇ ਬਾਬਾ ਹੀ ਉਹਨਾਂ ਨੂੰ ਸਿਰਾ ਉਹਨਾਂ ਦੇ ਸਿਰ ਬੰਨਣਾ ਜੀ, ਕੇਂਦਰ ਨੂੰ ਦਿਖਾਉਣਾ ਕਿ ਹਾਂ ਕੇਂਦਰ ਕਿੰਨਾ ਤਾਕਤਵਰ ਹੈ ਜੀ, ਪੰਜਾਬ ਦੀ ਪੁਲਿਸ ਤੇ ਪੰਜਾਬ ਸਰਕਾਰ ਤਾਂ ਕਮਜ਼ੋਰ ਹੈ। ਇਹ ਉਹ ਹਵਾਲਾ ਹੈ ਜਾਂ ਇੱਥੇ ਪੁਲਿਸ ਦਾ ਸਾਥ ਹੈ? ਜੇ ਨਾਕਾਮੀ ਨਹੀਂ ਹੈ ਫਿਰ ਸਾਥ ਹੈ ਜੀ। ਕੀ ਇਹ ਭੱਜਣ ਦਿੱਤਾ ਗਿਆ, ਕੀ ਖੁਦ ਚਾਹਿਆ ਕਿ ਹਾਂ ਉਸ ਨੂੰ ਬਾਹਰ ਰੱਖੀਏ, ਕੀ ਕੋਈ ਦਬਾਅ ਸੀ, ਜਾਂ ਇਹ ਕੋਈ ਸਕ੍ਰਿਪਟ ਦਾ ਹਿੱਸਾ? ਜਿਹਦੀ ਗੱਲ ਆਪਾਂ ਪਹਿਲਾਂ ਤੋਂ ਕਰ ਰਹੇ ਹਾਂ ਕਿ ਕੇਂਦਰ ਦੀ ਜਾਂ ਕੇਂਦਰੀ ਏਜੰਸੀਆਂ ਦੀ ਇੱਕ ਸਕ੍ਰਿਪਟ ਤੇ ਪੰਜਾਬ ਪੁਲਿਸ ਤਾਂ ਨਹੀਂ ਖੇਡ ਰਹੀ, ਕਿਤੇ ਉਹਨਾਂ ਦੇ ਕਹੇ ਅਨੁਸਾਰ ਤਾਂ ਨਹੀਂ ਚੱਲ ਰਹੀ, ਇਸ ਲਈ ਜੀ। ਦੂਸਰਾ, ਪਰ ਤੀਜਾ ਕੀ ਇਹ ਸਾਜ਼ਿਸ਼ ਤਾਂ ਨਹੀਂ ਅਜੇ ਵੀ? ਅਜੇ ਵੀ ਹੈ, ਕਿਉਂਕਿ ਜਿਹੜੇ ਤੱਥਾਂ ਦੀ ਮੈਂ ਗੱਲ ਕਰ ਰਿਹਾ ਪ੍ਰਵੀਨ ਜੀ, ਉਹ ਤੱਥ ਜਿਹੜੀ ਗਵਾਹੀ ਭਰਦੇ ਨੇ। ਸਭ ਤੋਂ ਪਹਿਲੀ ਗੱਲ, ਸੁਖਚੈਨ ਗਿੱਲ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ, IG ਨੇ ਜੀ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕੀ ਕਿਹਾ ਜੀ? ਕਹਿੰਦੇ ਜੀ ਅਸੀਂ ਅੰਮ੍ਰਿਤਪਾਲ ਦੇ ਉੱਤੇ NSA ਲਾਤਾ ਜੀ। ਬਿਲਕੁਲ, ਕਹਿੰਦੇ NSA ਹੈਗਾ ਰਾਸ਼ਟਰੀ ਸੁਰੱਖਿਆ ਕਾਨੂੰਨ। ਅਦਾਲਤ ਦੇ ਵਿੱਚ ਕਾਗਜ਼ ਪੇਸ਼ ਕੀਤੇ ਗਏ, ਅਦਾਲਤ ਨੇ ਜਦੋਂ ਝਾੜਾ ਮਾਰੀਆਂ, ਪੰਜਾਬ ਪੁਲਿਸ ਨੂੰ ਸਵਾਲ ਕੀਤਾ, ਤਾਂ ਖੁਦ ਵਿਰੋਧ ਕਈ ਪੇਸ਼ ਸੀ ਪੰਜਾਬ ਦੇ ਐਡਵੋਕੇਟ ਜਨਰਲ ਜੀ। ਉਹਨਾਂ ਨੇ ਲਿਖਤੀ ਵੀ, ਮੂੰਹ ਜ਼ਬਾਨੀ ਵੀ, ਸਾਰਾ ਕੁਝ ਅਦਾਲਤ ਦੇ ਮੂਹਰੇ ਰੱਖਿਆ ਕਿ ਦੇਖੋ ਜੀ ਅਸੀਂ NSA ਲਾਤਾ। ਠੀਕ ਹੈ, ਮੈਨੂੰ ਜਿੰਨਾ ਕੁ ਕਾਨੂੰਨੀ ਮਾਹਿਰਾਂ ਤੋਂ ਜਾਣਕਾਰੀ ਹਾਸਲ ਹੋਈ ਆ, ਉਹ ਕਹਿੰਦੇ NSA ਗ੍ਰਿਫਤਾਰ ਬੰਦੇ ਤੇ ਲੱਗਦਾ। ਅੱਛਾ ਜੀ ਜੀ ਜੀ। ਹੁਣ ਦੱਸੋ ਫਿਰ। ਉਹ ਕਹਿੰਦੇ NSA ਗ੍ਰਿਫਤਾਰ ਹੋਣ ਤੋਂ ਪਹਿਲਾਂ ਨਹੀਂ ਲੱਗਦਾ, ਗ੍ਰਿਫਤਾਰ ਹੋਣ ਤੋਂ ਬਾਅਦ ਲੱਗਦਾ। ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਤਾਂ ਜਿੰਨੀ ਜਾਣਕਾਰੀ ਹਾਸਲ ਕੀਤੀ ਹੈ ਉਹਦੇ ਵੱਲ ਜੇ NSA ਗ੍ਰਿਫਤਾਰ ਹੋਣ ਤੋਂ ਬਾਅਦ ਲੱਗਦਾ ਫਿਰ ਇਹਦਾ ਮਤਲਬ ਅੰਮ੍ਰਿਤਪਾਲ ਗ੍ਰਿਫਤਾਰ। ਫਿਰ ਇਹ ਫੁਟੇਜ ਕੀ ਨਾਟਕ ਦਾ ਹਿੱਸਾ ਜੀ ਜੀ ਜੀ, ਕੀ ਇਹ ਕਰਵਾਇਆ ਗਿਆ? ਜਿਹੜੇ ਕਹਿੰਦੇ ਨੇ ਕਿ ਹਾਂ ਅੰਮ੍ਰਿਤਪਾਲ ਨੇ ਪਿਸਤੌਲ ਦੀ ਨੋਕ ਤੇ ਗ੍ਰੰਥੀ ਤੋਂ ਸਾਰਾ ਕੁਝ ਕਰਾਇਆ, ਕੀ ਅੰਮ੍ਰਿਤਪਾਲ ਤੋਂ ਵੀ ਕਿਸੇ ਹਥਿਆਰ ਦੀ ਨੋਕ ਤੇ ਕਰਵਾਇਆ ਜੀ? ਸੋ ਇਹ ਕਿੰਨੇ ਸਵਾਲ ਖੜੇ ਹੋ ਗਏ। NSA ਜੇ ਲੱਗਿਆ, ਕਹਿੰਦੇ ਜੀ NSA ਤਦ ਲੱਗਦਾ ਜਦੋਂ ਬੰਦਾ ਗ੍ਰਿਫਤਾਰ ਹੋ ਜਾਵੇ, ਫਿਰ ਉਸ ਤੋਂ ਬਾਅਦ ਉਹ NSA ਲੱਗਦਾ। ਕੀ ਅੰਮ੍ਰਿਤਪਾਲ ਪੁਲਿਸ ਦੀ ਕਸਟਡੀ 'ਚ ਹੈ? ਠੀਕ ਹੈ, ਪੁਲਿਸ ਦੀ ਗਿਰਫਤ 'ਚ ਹੈ, ਪੁਲਿਸ ਦੇ ਕੰਟਰੋਲ 'ਚ ਹੈ, NIA ਨੇ ਉਹਨੂੰ ਆਪਣੇ ਕੰਟਰੋਲ 'ਚ ਲੈ ਲਿਆ। ਕੀ ਉਹ ਅਸਾਮ ਹੈ ਜਾਂ ਪੰਜਾਬ 'ਚ ਹੈ ਜਾਂ ਕਿੱਥੇ ਹੈ? ਇਹ ਸਵਾਲ ਖੜਾ ਹੈ। ਪਰ NSA ਰਾਹੀਂ ਚਾਹੇ ਪੁਲਿਸ ਦੇ ਬੋਲ ਨੇ, ਚਾਹੇ ਅਦਾਲਤੀ ਕਾਗਜ਼ਾਂ ਦੇ ਬੋਲ ਨੇ, ਉਹ ਤਾਂ ਇਹੀ ਦਮ ਭਰਦੇ ਨੇ ਕਿ ਜੀ ਹਾਂ ਗ੍ਰਿਫਤਾਰ ਹੈ। ਪਰ ਇਹੀ ਗੱਲ ਮੁੱਖ ਮੰਤਰੀ ਦੇ ਬੋਲ ਵੀ ਕਹਿ ਰਹੇ ਨੇ। ਮੁੱਖ ਮੰਤਰੀ ਸਾਹਿਬ ਦਾ ਕੱਲ ਵਾਲਾ ਸੁਨੇਹਾ ਸੁਣ ਲਓ, ਜਿਹੜਾ ਉਹਨਾਂ ਨੇ ਮਤਲਬ ਕਿ
ਹਿੰਦੀ 'ਚ ਦਿੱਤਾ ਹੈ ਨਾ। ਜੀ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਆ ਮੈਂ। ਤੇ 3 ਕਰੋੜ ਪੰਜਾਬੀਆਂ ਨੂੰ ਜਵਾਬ ਹਿੰਦੀ 'ਚ ਕਾਹਤੋਂ ਦੇਣ ਲੱਗੇ ਮੁੱਖ ਮੰਤਰੀ ਸਾਹਿਬ? ਸਹੀ ਹੈ, ਬਿਲਕੁਲ ਇਹ ਸਹੀ। 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਆ ਜਾਂ 3 ਆਕਾਮਾਂ ਨੂੰ ਜਵਾਬ ਦੇ ਆ? ਮੋਦੀ, ਅਮਿਤ ਸ਼ਾਹ, ਕੇਜਰੀਵਾਲ? ਵੱਡਾ ਸਵਾਲ ਹੈ ਜੀ। ਇਹ ਪੰਜਾਬ ਨੂੰ ਗੱਲ ਸਮਝ ਨਹੀਂ ਆਈ ਕਿ ਸੁਨੇਹਾ ਪੰਜਾਬੀਆਂ ਲਈ ਹੈ ਕਿ ਨੈਸ਼ਨਲ ਮੀਡੀਆ ਲਈ ਹੈ। ਮੈਂ ਕਹਿੰਦਾ ਉਹਨਾਂ ਦੀ ਫਿਕਰਮੰਦੀ ਜਾਇਜ਼ ਹੋਵੇ ਜੀ। ਠੀਕ ਹੈ, ਪੰਜਾਬ 'ਚ ਅਮਨ ਕਾਨੂੰਨ ਬਣਿਆ ਰਹਿਣਾ ਚਾਹੀਦਾ ਹੈ। ਜੇਕਰ ਕੋਈ ਪੰਜਾਬ ਦਾ ਮਾਹੌਲ ਵਿਗਾੜਦਾ, ਖਰਾਬ ਕਰਦਾ, ਤਾਂ ਸਰਕਾਰਾਂ ਕਾਹਦੇ ਲਈ ਨੇ ਉਹਦੇ ਪਰ ਨਜ਼ਰਸਾਨੀ ਰੱਖਣ। ਪਰ ਢੰਗ ਤਰੀਕੇ ਤੇ ਸਵਾਲ ਹੈ। ਪ੍ਰਸ਼ਨ ਚਿੰਨ੍ਹ ਇਸ ਤਰੀਕੇ ਨਾਲ ਪੂਰੇ ਪੰਜਾਬ ਨੂੰ ਕਟਹਿਰੇ 'ਚ ਖੜਾ ਕਰ ਦੇਣਾ, ਪੂਰੇ ਪੰਜਾਬ ਦੀ ਜਵਾਨੀ ਨੂੰ ਕਟਹਿਰੇ 'ਚ ਖੜਾ ਕਰ ਦੇਣਾ, ਹਰੇਕ ਕੰਨੀ ਮਤਲਬ ਲੋਕਾਂ ਨੂੰ ਐ ਦੇਖਣ ਲੱਗ ਦੇਣਾ ਕਿ ਲੈ ਵੀ ਫੇਰ ਅੱਤਵਾਦੀ ਤੁਰੇ ਆਉਂਦੇ ਨੇ, ਪਤਾ ਨਹੀਂ ਸਾਡੇ ਕੰਨੀ ਤਾਂ। ਹਰ ਬੰਦੇ ਨੂੰ ਤੁਸੀਂ ਉਸ ਨਜ਼ਰੀਏ 'ਚ ਫਿੱਟ ਕਰ ਦੇਣਾ। ਸੋ ਇਹ ਇਸ ਨੇ ਸਵਾਲ ਖੜਾ ਕੀਤਾ ਕਿ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਵਾਲਾ ਮੁੱਖ ਮੰਤਰੀ ਕੱਲ ਹਿੰਦੀ 'ਚ ਕਿਉਂ ਬੋਲਿਆ? ਕਿਹਨੂੰ ਜਵਾਬ ਦਿੱਤਾ? ਜੀ। ਔਰ ਮੈਂ ਸਾਰੇ ਹੋਰ ਗੱਲਬਾਤ ਤੇ ਨਹੀਂ ਜਾਂਦਾ ਪ੍ਰਵੀਨ ਜੀ। ਹਾਂਜੀ। ਸਿਰਫ ਇੱਕ ਲਾਈਨ ਜਿਹੜੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ, ਠੀਕ ਹੈ, ਕਿ ਸਾਰੇ ਫੜ ਲਏ ਗਏ। ਕਹੀ ਹੈ, ਬਿਲਕੁਲ ਕਹੀ। ਸਾਰੇ ਫੜ ਲਏ ਗਏ ਨੇ ਜੀ। ਤੇ ਜਿਹਨੂੰ ਤੁਸੀਂ ਮੁੱਖ ਸਰਗਨਾ ਕਹਿੰਦੇ ਹੋ, ਜਿਹਨੂੰ ਮੁੱਖ ISI ਦਾ ਏਜੰਟ ਕਹਿੰਦੇ ਹੋ, ਜਿਹਨੂੰ ਤੁਸੀਂ ਕਹਿੰਦੇ ਹੋ ਸਾਰਾ ਕੁਝ ਬਾਹਰੋਂ ਫੰਡਿੰਗ ਹੈ, ਸਾਰਾ ਕੁਝ ਹੈ, ਫਿਰ ਇਹਦਾ ਮਤਲਬ ਉਹ ਵੀ ਫੜਿਆ ਹੋਇਆ ਤੁਸੀਂ ਤਾਂ ਫਿਰ। ਤੇ ਆਹ ਸਾਰੇ ਸਵਾਲ ਕਿਤੇ ਨਾ ਕਿਤੇ ਕੇਂਦਰ ਕਰਦੇ ਨੇ। ਇਹਦਾ ਮਤਲਬ ਕਿ ਅੰਮ੍ਰਿਤਪਾਲ ਗ੍ਰਿਫਤਾਰ ਹੈ, ਅਜੇ ਤੱਕ ਉਹਦੀ ਗ੍ਰਿਫਤਾਰੀ ਦਿਖਾਈ ਕਿਉਂ ਨਹੀਂ? ਫਿਰ ਅਜੇ ਤੱਕ ਉਹਨੂੰ ਸਾਹਮਣੇ ਕਿਉਂ ਨਹੀਂ ਲਿਆਇਆ? ਕੀ ਇਹ NIA ਦੇ ਹਵਾਲੇ ਨਾਲੇ ਹੁਣ ਅੱਗੇ ਵਧਣਾ? ਕਿਉਂਕਿ ਜਿਵੇਂ ਸਾਰਾ ਕੁਝ ਹੁਣ ਪੰਜਾਬ ਪੁਲਿਸ ਦੀ ਨਾਕਾਮੀ ਦਿਖਾ ਕੇ ਉਸ ਤੋਂ ਬਾਅਦ NIA ਨੂੰ ਸਾਰਾ ਕੰਟਰੋਲ ਦੇ ਦਿੱਤਾ ਗਿਆ ਤੇ ਪੰਜਾਬ ਦੀਆਂ ਸਾਰੀਆਂ ਹੱਦਾਂ ਸਰਹੱਦਾਂ ਸੀਲ ਕਰਕੇ NIA ਦੇਖ ਰਿਹਾ ਤੇ ਫਿਰ ਉਹਨੂੰ ਸਵਾਲ ਖੜਾ ਕੀਤਾ। ਜੀ। ਪਰ ਜਿਹੜੇ ਲੋਕ 18 ਤਰੀਕ ਨੂੰ ਪੰਜਾਬ 'ਚ ਨਿਕਲੇ ਸੀ, ਜੀ, ਜਿਹੜੇ ਲੋਕ 18 ਤਰੀਕ ਨੂੰ ਕਿਤੇ ਥਾਂ ਤੇ ਜਾ ਰਹੇ ਸੀ, ਕਿਤੋਂ ਆ ਰਹੇ ਸੀ, ਕਿਤੋਂ ਪਰਤ ਰਹੇ ਸੀ, ਉਹ ਕਹਿੰਦੇ ਪੰਜਾਬ 'ਚ ਸੜਕਾਂ ਤੇ ਪੁਲਿਸ ਤਾਂ ਜ਼ਰੂਰ ਖੜੀ ਸੀ 18 ਤਰੀਕ ਨੂੰ। ਹਾਂਜੀ। ਪਰ ਸਾਨੂੰ ਉਵੇਂ ਗੱਡੀਆਂ ਰੋਕ ਕੇ ਉਵੇਂ ਚੈੱਕ ਨਹੀਂ ਕੀਤਾ। ਠੀਕ ਹੈ। ਤੇ ਜੇ 18 ਤਰੀਕ ਨੂੰ ਇਹ ਖਬਰ ਸੀ ਪੁਲਿਸ ਕੋਲ ਕਿ ਸਾਡੀ ਕੋਲੋਂ ਭੱਜ ਗਿਆ ਅੰਮ੍ਰਿਤਪਾਲ, ਫੇਰ ਤਾਂ ਕੱਲੀ ਬੱਸ, ਗੱਡੀ, ਕਾਰ, ਟੈਂਪੂ, ਸਾਰਾ ਕੁਝ, ਟਰੱਕ ਫਰੋਲਣੇ ਚਾਹੀਦੇ ਸੀ ਭਾਈ। ਤੇ ਇਹਦਾ ਮਤਲਬ ਚੈੱਕ ਦੀ ਲੋੜ ਕਿਉਂ ਨਹੀਂ ਪਈ? ਬਿਲਕੁਲ ਸਹੀ। ਸੋ ਇਹ ਕਿੰਨੇ ਸਵਾਲ ਖੜੇ ਨੇ, ਅਜੇ ਸਾਰੇ ਸਵਾਲਾਂ ਦਾ ਜਵਾਬ ਨਹੀਂ। ਇਸ ਲਈ ਜਦੋਂ ਹੁਣ ਅਦਾਲਤ 'ਚ ਮਾਮਲਾ ਜਾ ਰਿਹਾ ਤਾਂ ਕਈ ਸਵਾਲ ਉੱਠਣ ਲੱਗੇ ਨੇ। ਉਹ ਸਵਾਲ ਤਾਂ ਹੀ ਉੱਥੇ ਆ ਕੇ ਕਹਾਣੀ ਮੁੱਕਦੀ ਆ ਕਿ ਕੀ ਇਹ ਪੁਲਿਸ ਦੀ ਨਾਕਾਮੀ ਆ, ਕੀ ਇਹ ਪੁਲਿਸ ਦਾ ਸਾਥ ਹੈ, ਕੀ ਇਹ ਪੁਲਿਸ ਦੀ ਸਾਜ਼ਿਸ਼ ਹੈ? ਕੀ ਸਰਕਾਰ ਪੰਜਾਬ ਨੂੰ ਜਵਾਬਦੇਹ ਹੈ? ਕੀ ਸਰਕਾਰ ਪੰਜਾਬੀਆਂ ਨੂੰ ਜਵਾਬਦੇਹ ਹੈ? ਕੀ ਪੰਜਾਬ ਸਰਕਾਰ ਅਦਾਲਤ ਨੂੰ ਜਵਾਬਦੇਹ ਹੈ ਜਾਂ 3 ਆਕਾਮਾਂ ਨੂੰ ਜਵਾਬਦੇਹ ਹੈ? ਤੇ ਉਹ ਤਿੰਨੇ ਇੱਕੋ ਪਾਸਿਓਂ ਪਾਰੀ ਖੇਡੀ ਜਾਂਦੇ ਨੇ ਜੀ। ਇਹ ਵੱਡਾ ਸਵਾਲ ਹੈ। ਜਦੋਂ ਅਰਵਿੰਦ ਕੇਜਰੀਵਾਲ ਇਹ ਕਹਿੰਦਾ ਕਿ ਦਿੱਲੀ ਦੇ ਵਿੱਚ ਸਾਨੂੰ ਸਰਕਾਰ ਸਾਥ ਨਹੀਂ ਦਿੰਦੀ, ਸਾਨੂੰ ਐ ਨਹੀਂ ਕਰਦੀ, ਸਾਡਾ ਸਹਿਯੋਗ ਨਹੀਂ ਕਰਦੀ, ਸਾਡੇ ਨਾਲ ਧੱਕਾ ਕਰਦੀ ਹੈ, ਤੇ ਇੱਕ ਪਾਸੇ ਕਹਿੰਦੇ ਆ ਧੰਨਵਾਦ पंजाब के लिए बहुत साथ दिया, मिलके काम किया, हमारा सहयोग किया। मैं ਮੰਨਦਾ ਕਹਿੰਦਾ ਜੀ, ਮੈਂ ਲੈਣਾ ਕਿ ਹਾਂ ਅਸੀਂ ਮਿਲ ਕੇ ਆਪਰੇਸ਼ਨ ਚਲਾਇਆ। ਸੋ ਇਹਦਾ ਮਤਲਬ ਆਪਰੇਸ਼ਨ ਤਾਂ ਕੇਂਦਰ ਦਾ ਸੀ ਜੀ, ਤੁਸੀਂ ਤਾਂ ਮੋਹਰੇ ਸੀ, ਤੁਸੀਂ ਤਾਂ ਹਥਿਆਰ ਬਣੇ ਹੋ ਤੇ ਉਹਦੇ ਵਿੱਚ ਪੰਜਾਬ ਕਟਹਿਰੇ 'ਚ ਹੈ। ਸੋ ਫਿਕਰਮੰਦੀ ਪੰਜਾਬ ਨੂੰ ਲੈ ਕੇ ਜੀ। ਬਿਲਕੁਲ ਸ਼ਰਮਾ ਜੀ, ਤੁਸੀਂ ਜਿਸ ਤਰੀਕੇ ਨਾਲ ਸਰਕਾਰ ਨੇ ਅਦਾਲਤੀ ਦਾਅਵਾ ਕੀਤਾ ਤੇ ਕਈ ਹੋਰ ਤੱਥਾਂ ਦੇ ਨਾਲ ਸਰਕਾਰ ਨੂੰ ਘੇਰਿਆ ਤੇ ਇਹ ਜਿਹੜੇ ਤਥਾਤਮਕ ਸਵਾਲ ਨੇ ਨਾ, ਇਹ ਫੈਕਟ ਜਿਹੜੇ ਨੇ ਇਹਨਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ, ਨਾ ਹੀ ਇਹਨਾਂ ਤੋਂ ਭੱਜਿਆ ਜਾ ਸਕਦਾ, ਕਿਉਂਕਿ ਸਾਰੀਆਂ ਸਟੇਟਮੈਂਟਾਂ ਕੋਈ ਵੀ ਸਟੇਟਮੈਂਟ ਦੀਪਕ ਸ਼ਰਮਾ ਚਨਾਰਥਲ ਦੀ ਨਹੀਂ, ਸਾਰੀਆਂ ਸਟੇਟਮੈਂਟਾਂ ਸਰਕਾਰ ਦੀਆਂ ਹੀ ਨੇ ਤੇ ਜਿਹੜੀ ਫੁਟੇਜ ਜਾਰੀ ਕੀਤੀ ਉਹ ਵੀ ਸਰਕਾਰ ਨੇ ਕੀਤੀ, ਸਰਕਾਰ ਨੇ ਕੀਤੀ ਹੈ। ਜਿਹੜਾ ਬਿਆਨ ਅਦਾਲਤ 'ਚ ਦਿੱਤਾ ਉਹ ਵੀ ਸਰਕਾਰ ਨੇ ਦਿੱਤਾ, ਜਿਹੜਾ ਮੀਡੀਆ 'ਚ ਬੋਲੇ ਨੇ ਉਹ ਵੀ ਸਰਕਾਰ ਨੇ, ਜਿਹੜਾ ਮੁੱਖ ਮੰਤਰੀ ਬੋਲਿਆ ਉਹ ਵੀ ਸਰਕਾਰ ਹੀ ਬੋਲੀ ਹੈ, ਅਦਾਲਤ 'ਚ ਵੀ ਸਰਕਾਰ ਹੀ ਬੋਲੀ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਇਸੇ ਪੂਰੇ ਪ੍ਰਕਰਨ ਦੇ ਵਿੱਚ ਹੀ, ਪੂਰੇ ਪ੍ਰਕਰਨ ਦੇ ਬਾਰੇ। ਅੰਮ੍ਰਿਤਪਾਲ ਮਾਮਲੇ ਨੇ ਭੁਲਾਇਆ ਬਿਸ਼ਨੋਈ ਬਜਟ ਤੇ ਮੂਸੇਵਾਲੇ ਦਾ ਮਾਮਲਾ। ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕੀਤੀ ਸੀ ਕਈ ਵਾਰ। ਆਪਾਂ ਇਹ ਪ੍ਰੋਗਰਾਮ ਕਰਨ ਤੋਂ ਪਹਿਲਾਂ ਵੀ ਜਦੋਂ ਆਪਣੀ ਗੱਲਬਾਤ ਹੁੰਦੀ ਹੈ ਆਪਾਂ ਉਹ 'ਚ ਵੀ ਇਹ ਖਦਸ਼ੇ ਪ੍ਰਗਟਾਉਂਦੇ ਸੀ ਜਾਂ ਇਹ ਚਰਚਾਵਾਂ ਨਿਕਲ ਕੇ ਆਉਂਦੀਆਂ ਵੀ ਰਹੀਆਂ ਸੀ ਕਿ ਇਹ ਸਾਰਾ ਕੁਝ ਹੋਣਾ ਸੀ, ਪਰ ਇਹ ਕਹਿੰਦੇ 22 ਤਰੀਕ ਤੋਂ ਬਾਅਦ ਹੋਣਾ ਸੀ। ਠੀਕ ਹੈ। ਬਜਟ ਸੈਸ਼ਨ
ਹੈ ਨਾ, G20 ਸੰਮੇਲਨ ਸਾਰਾ ਕੁਝ ਨਿਬੜ ਜਾਣਾ ਸੀ, ਉਹ ਤੋਂ ਬਾਅਦ ਹੋਣਾ ਸੀ, ਇਹ ਹੋਣਾ ਸੀ। ਪਰ ਇਹ 22 ਵਾਲਾ ਜਾਂ 22 ਤੋਂ ਬਾਅਦ ਵਾਲਾ ਆਪਰੇਸ਼ਨ 18 ਨੂੰ ਹੀ ਕਿਉਂ ਕਰਨਾ ਪਿਆ ਜੀ? ਕੀ ਸਰਕਾਰ ਇੰਨੀ ਮੁਸੀਬਤ ਚ ਘਿਰ ਗਈ ਸੀ? ਹਾਂਜੀ। ਜਾਂ ਸੱਚਮੁੱਚ ਕੁਝ ਵੱਡਾ ਜਿਹੜੀ ਉਹ ਯਾਤਰਾ ਸ਼ੁਰੂ ਕਰਨੀ ਹੈ ਜੀ ਕਹਿੰਦੇ ਕਿ ਉਹ ਐਡੀ ਬੜੀ ਹੋਣ ਵਾਲੀ ਸੀ ਉਹਦੇ ਕਾਰਨ? ਜਾਂ ਸਿੱਧੂ ਮੂਸੇਵਾਲੇ ਦੀ ਬਰਸੀ, ਉਹ ਤੋਂ ਡਰ ਸੀ ਕਿ ਸਾਰਾ ਇਕੱਠ ਉੱਥੇ ਹੋ ਜਾਣਾ, ਕਿਉਂਕਿ ਉਹ ਸਾਰਾ ਨਜ਼ਲਾ ਸਰਕਾਰ ਤੇ ਹੀ ਡਿੱਗਣਾ ਸੀ ਤੇ ਹੁਣ ਵੀ ਡਿੱਗਿਆ, ਪਰ ਉਹ ਉਹਨਾਂ ਉੱਠਿਆ ਨਹੀਂ ਜਿੰਨਾ ਉੱਠਣਾ ਸੀ ਉਹ ਮੁੱਦਾ। ਤੇ ਇਹ ਕਾਰਨ, ਜਾਂ ਫਿਰ ਬਿਸ਼ਨੋਈ ਦੀ, ਲਾਰੈਂਸ ਬਿਸ਼ਨੋਈ ਦੀ ਇੱਕ ਤੋਂ ਬਾਅਦ ਇੱਕ 2 ਇੰਟਰਵਿਊਆਂ ਉੱਪਰੋਂ ਥਲੀ, ਤੇ ਜਿਹੜੀ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਦੀ, ਪੁਲਿਸ ਅਧਿਕਾਰੀਆਂ ਦੀ ਹੀ ਗੱਲ ਨੂੰ ਕੱਟਦੀ ਸੀ। ਉਹ ਕਹਿੰਦੇ ਸੀ ਸਾਡੀ ਜੇਲ੍ਹ ਚ ਨਹੀਂ ਹੋਇਆ, ਸਾਡੀ ਬੈਰਕ ਚ ਨਹੀਂ ਹੋਇਆ, ਆਹ ਕੱਪੜੇ ਹੋਰ ਨੇ, ਉਹਦੀ ਸ਼ਕਲ ਹੋਰ ਹੈ, ਉਹਦੀ ਦਾੜੀ ਕੱਟੀ ਹੈ, ਉਹਦੇ ਮੁੱਛਾਂ ਨਹੀਂ, ਉਹਦੇ ਵਾਲ ਨਹੀਂ ਐਡੇ ਬੜੇ। ਉਹ ਕਹਿੰਦਾ ਲਓ ਜਿਹੜੀ ਪੁਲਿਸ ਨੇ ਫੋਟੋ ਦਿੱਤੀ ਉਹੀ ਫੋਟੋ ਚੱਕੋ, ਉਹੀ ਕੱਪੜੇ ਚੱਕੋ, ਉਹੀ ਦਾੜੀ ਮੁੱਛਾਂ ਚੱਕੋ, ਉਹੀ ਚਿਹਰਾ ਮੋਰਾ ਚੱਕੋ, ਆਹ ਬੈਰਕ ਦੇਖ ਲਓ। ਜੀ ਸਹੀ ਹੈ। ਇਸ ਸਰਕਾਰ ਬੁਰੀ ਤਰ੍ਹਾਂ ਕਰ ਗਈ ਸੀ ਜੀ। ਤੀਸਰਾ, ਬਜਟ ਦੇ ਵਿੱਚ ਜਿਹੜੇ ਦੰਗ ਜਿਵੇਂ ਮਾਰੇ ਸੀ ਉਹਦੇ ਵਿੱਚ ਕਿ ਭਾਈ ਤੁਸੀਂ 3000 ਕਰੋੜ ਦਾ ਹਰ ਮਹੀਨੇ ਤੁਸੀਂ ਲੋਨ ਲਈ ਜਾਂਦੇ ਹੋ ਜੀ, 30,000 ਕਰੋੜ ਤੋਂ ਵੱਧ 30 ਹੈ ਪਿਛਲੇ ਸਾਲ ਲੈ ਲਿਆ, ਹੁਣ ਤੁਸੀਂ ਇਸ ਸਾਲ ਚ ਫਿਰ 34,000 ਕਰੋੜ ਤੋਂ ਉੱਪਰ ਲੈ ਲੈਣਾ, 4 ਲੱਖ ਕਰੋੜ ਨੂੰ ਲੋਨ ਚੜਨ ਵਾਲਾ ਹੋ ਗਿਆ, ਹੈ ਨਾ, 4,000 ਲੱਖ ਕਰੋੜ ਦਾ ਉਹ ਕਿੱਥੇ ਜਾਣਾ ਸਾਰਾ ਕੁਝ? ਜੀ। ਤੇ ਇਸ ਲਈ ਸਰਕਾਰ ਆਪਣੇ ਹੀ ਬਜਟ ਚ, ਆਪਣੀਆਂ ਹੀ ਜੇਲ੍ਹਾਂ ਦੀ ਕਾਰਗੁਜ਼ਾਰੀ ਚ, ਜੀ, ਆਪਣੇ ਹੀ ਅੰਦਰ ਬੈਠੇ ਕੈਦੀਆਂ ਦੇ ਲਈ, ਪੰਜਾਬ ਚ ਨੈਟ ਬੰਦ ਆ ਤੇ ਕੈਦੀਆਂ ਨੂੰ ਲਾਈਟ ਵੀ ਮਿਲਦੀ ਆ, ਨੈਟ ਵੀ ਮਿਲਦਾ ਹੈ, ਸਾਫ਼ ਵੀਡੀਓ ਵੀ ਮਿਲਦੀ ਆ ਤੇ ਇੰਟਰਵਿਊ ਵੀ ਹੁੰਦੀ ਆ, ਤੇ ਉਹ ਚ ਜਿਸ ਕਦਰ ਘਿਰੀ ਸੀ, ਉਹ ਸਾਰੇ ਮਸਲਿਆਂ ਚੋਂ ਕੀ ਹੁਣ ਅੰਮ੍ਰਿਤਪਾਲ ਦੇ ਮਸਲੇ ਨੇ ਬਚਾਤਾ? ਕੀ ਬਜਟ ਸੈਸ਼ਨ ਦਾ ਮਾਮਲਾ ਖਤਮ ਹੋ ਗਿਆ? ਕੀ ਬਿਸ਼ਨੋਈ ਦੇ ਮਾਮਲੇ ਤੇ ਜਵਾਬ ਤਲਬੀ ਖਤਮ ਹੋ ਗਈ? ਕੀ ਸਿੱਧੂ ਮੂਸੇਵਾਲਾ ਮਾਮਲਾ ਖਤਮ ਹੋ ਗਿਆ? ਕੀ ਪੰਜਾਬ ਚੋਂ ਬੇਅਦਬੀਆਂ ਵਾਲਾ, ਤੁਸੀਂ ਕੋਟਕਪੂਰੇ ਵਾਲਾ ਮਾਮਲਾ ਆ ਗਿਆ, ਬਾਈਬਲ ਕਲਾਂ ਬਰਗਾੜੀ ਵਾਲਾ ਮਾਮਲਾ ਕਿੱਥੇ ਗਿਆ? ਕੀ ਖਤਮ ਹੋ ਗਿਆ? ਕਿ ਜੀਰਾ ਸ਼ਰਾਬ ਫੈਕਟਰੀ ਵਾਲਾ ਮਾਮਲਾ ਖਤਮ ਹੋ ਗਿਆ? ਕਿ ਬੰਦਾ ਸਿੰਘ ਦੀ ਰਿਹਾਈ ਦਾ ਸਵਾਲ ਖਤਮ ਹੋ ਗਿਆ, ਬੰਦੀ ਸਿੰਘਾਂ ਵਾਲਾ? ਜੀ ਬਿਲਕੁਲ ਸਹੀ ਹੈ। ਕੀ ਉਹ ਸਾਰੇ ਮਾਮਲੇ ਮੁੱਕ ਗਏ? ਕਿ ਇਹ ਸਾਰਾ ਅੰਮ੍ਰਿਤਪਾਲ ਵਾਲੇ ਮਾਮਲੇ ਨਾਲ ਸਰਕਾਰ ਨੂੰ ਲੱਗਦਾ ਕਿ ਕੋਈ ਨਾ, ਇਹਦੀ ਚਰਚਾ ਕਰਾਓ, ਸ਼ਾਇਦ ਇਹਦੇ ਨਾਲ ਸਾਡਾ ਇੱਕ ਪਾਸਾ ਜੇ ਖਿਲਾਫ ਜਾਂਦਾ ਤਾਂ ਸ਼ਾਇਦ ਕੋਈ ਇੱਕ ਵੱਡੀ ਧਿਰ ਸਾਡੀ ਝੋਲੀ ਚ ਡਿੱਗ ਜਵੇ, ਸਾਡੀ ਨਹੀਂ ਤਾਂ ਜਿਹਦੀ ਚ ਪਵਾਉਣੀ ਉਹਦੀ ਪੈ ਜਵੇ। ਸਹੀ ਹੈ। ਕਿਉਂਕਿ ਜਿਹਨੂੰ ਬਚਾਉਣੇ ਰਾਜਸਥਾਨ ਜਾ ਰਹੇ ਨੇ, ਜਿਹਨੂੰ ਬਚਾਉਣੇ ਗੁਜਰਾਤ ਗਏ ਸੀ, ਕਿ ਉਸੇ ਨੂੰ ਸੌਂਪਣ ਪੰਜਾਬ ਆਏ ਨੇ? ਜੀ ਜੀ, ਵੱਡਾ ਸਵਾਲ ਖੜਾ ਕਿ ਆਮ ਆਦਮੀ ਪਾਰਟੀ ਆਪਣੀ ਸਰਕਾਰ ਦੀ ਹੁਣ ਸ਼ਾਖ ਬਣਾ ਰਹੀ ਆ ਜਾਂ ਆਪਣੇ ਮੁੱਖ ਮੰਤਰੀ ਦੀ ਸ਼ਾਖ ਖਰਾਬ ਕਰ ਰਹੀ ਆ ਜੀ? ਤੇ ਆਪਣੇ ਮੁੱਖ ਮੰਤਰੀ ਦੀ ਸ਼ਾਖ ਖਰਾਬ ਕਰਕੇ ਕਿਹਦੀ ਸ਼ਾਖ ਵਧਾਉਣੀ ਆ? NIA ਕਿਹਦਾ ਹੈ? NSA ਕਿਹਦੇ ਇਸ਼ਾਰੇ ਤੇ ਲੱਗਦਾ ਹੈ? ED CBI ਕਿਹਦੀਆਂ ਨੇ? ਬਿਲਕੁਲ ਸਹੀ ਹੈ। ਠੀਕ ਹੈ, ਇਸ ਲਈ ਕਿਹਦੀ ਝੋਲੀ ਪਾਉਣਾ ਪੰਜਾਬ, ਜਾਂ ਪੰਜਾਬ ਦਾ ਇੱਕ ਖਾਸ ਵਰਗ ਜੀ? ਕੀ ਇਹ ਸਾਰਾ ਕੁਝ? ਇਸ ਲਈ ਬਜਟ ਸੈਸ਼ਨ ਅੱਜ ਸ਼ੁਰੂ ਹੈ ਦੁਬਾਰਾ, ਉਹਦਾ ਆਖਰੀ ਬੈਠਕ ਅੱਜ ਹੈ, ਤੇ ਉਸ ਦੇ ਵਿੱਚ ਕਿਤੇ ਤਾਂ ਅੱਜ ਜੇਕਰ ਰੂਟੀਨ ਚ ਹੁੰਦਾ ਤਾਂ ਬਿਸ਼ਨੋਈ ਵਾਲਾ ਮਾਮਲਾ ਚੱਕ ਹੋਣਾ ਸੀ, ਸਿੱਧੂ ਮੂਸੇਵਾਲਾ ਮਾਮਲਾ ਚੱਕ ਹੋਣਾ ਸੀ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਬਜਟ ਦੇ ਉੱਤੇ ਬਹਿਸ ਹੋਣੀ ਸੀ ਕਿ ਤੁਸੀਂ ਦਾਅਵੇ ਕੀਤੇ ਨੇ, ਪੈਸਾ ਆਉਣਾ ਕਿੱਥੋਂ ਹੈ? ਹਾਂਜੀ। ਤੇ ਪਰ ਹੁਣ ਲੈ ਦੇ ਕੇ ਕੱਲਾ ਅੰਮ੍ਰਿਤਪਾਲ ਵਾਲਾ ਮਾਮਲਾ ਫੜਿਆ ਨਹੀਂ ਫੜਿਆ, ਪੁਲਿਸ ਨੇ ਛੱਡਤਾ, NIA ਨੇ ਫੜ ਲਿਆ, ਜਾਂ ਕਿਹਦੇ ਕਾਰਨ ਭੱਜਿਆ, ਫੁਟੇਜ ਅਸਲੀ ਆ ਕਿ ਨਕਲੀ ਆ, ਹੈਨਾ, ਗੱਡੀ ਕਿਵੇਂ ਛੱਡਤੀ, ਬਾਕੀ ਫੜ ਲਏ, ਉਹ ਕਿੱਥੇ ਗਿਆ? 154 ਬੰਦੇ ਫੜ ਲਏ ਕਹਿੰਦੇ, 500 ਬੰਦਾ ਰਡਾਰ ਤੇ ਆ ਕਹਿੰਦੇ। ਅੱਛਾ। ਤੇ ਬਸ ਨਹੀਂ ਫੜ ਹੋਇਆ ਤਾਂ ਅੰਮ੍ਰਿਤਪਾਲ। ਸੋ ਇਸ ਲਈ ਇਹ ਸਾਰੇ ਸਵਾਲ ਹੁਣ, ਕੀ ਇਹ ਅੰਮ੍ਰਿਤਪਾਲ ਦੇ ਮਾਮਲੇ ਨਾਲ ਬਾਕੀ ਮਾਮਲੇ ਸਾਰੇ ਦਬ ਗਏ? ਸਰਕਾਰ ਆਪਣੇ ਮਿਸ਼ਨ ਚ ਕਾਮਯਾਬ ਹੈ ਜੀ, ਜਾਂ ਸਰਕਾਰ ਦੀ ਨਾਕਾਮੀ ਵੀ ਉਹਦੇ ਲਈ ਫਾਇਦੇਮੰਦ ਸਾਬਤ ਹੋ ਰਹੀ ਹੈ, ਜਾਂ ਸਰਕਾਰ ਦੀ ਇਹ ਚਾਲ, ਪੁਲਿਸ ਦੀ ਚਾਲ, ਇਹ ਕੇਂਦਰ ਦੇ ਇਸ਼ਾਰੇ ਤੇ ਹੈ? ਕਿੰਨੇ ਹੀ ਸਵਾਲ ਨੇ। ਹੁਣ ਬਜਟ ਦੇ ਵਿੱਚ ਦੇਖਦੇ ਹਾਂ ਵਿਰੋਧੀ ਧਿਰ ਕੀ ਭੂਮਿਕਾ ਨਿਭਾਉਂਦੀ ਆ ਤੇ ਸਰਕਾਰ ਕਿਹੜੇ ਜਵਾਬ ਦਿੰਦੀ ਆ, ਜਾਂ ਕੀ ਬਿਸ਼ਨੋਈ ਦਾ ਮਾਮਲਾ ਤੇ ਬਜਟ ਦਾ ਮਾਮਲਾ ਤੇ ਸਿੱਧੂ ਮੂਸੇਵਾਲੇ ਦਾ ਮਾਮਲਾ ਸਮਝੀਏ ਮਿੱਟੀ ਪੈ ਗਈ ਉਹਦੇ ਪਰ, ਕੱਲਾ ਹੁਣ ਅੰਮ੍ਰਿਤਪਾਲ ਦਾ ਮਾਮਲਾ ਹੀ ਚੱਲੂਗਾ ਤੇ ਸਰਕਾਰ ਨੂੰ ਇਹ ਸੂਟ ਕਰਦਾ ਸ਼ਾਇਦ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਲੱਗ ਰਹੇ ਧਰਨਿਆਂ ਦੇ ਬਾਰੇ। ਇੱਕ ਦਿਨ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਗੱਲ ਤੇ ਚਰਚਾ ਕੀਤੀ ਸੀ ਕਿ ਪੰਜਾਬ ਇਸ ਵੇਲੇ ਮੋਰਚਿਆਂ ਦੀ ਧਰਤੀ ਬਣਿਆ ਹੋਇਆ, ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਮੋਰਚੇ ਲਾਉਣੇ ਪੈ ਰਹੇ ਨੇ। ਉਹਦੇ ਵਿੱਚ ਤੁਸੀਂ ਜ਼ੀਰਾ ਮੋਰਚੇ ਦਾ ਹਵਾਲਾ ਦਿੱਤਾ ਸੀ,
ਬਹਿਬਲ ਕਲਾਂ ਬਰਗਾੜੀ ਮੋਰਚੇ ਦਾ ਵੀ ਹਵਾਲਾ ਦਿੱਤਾ ਸੀ। ਹਾਲਾਂਕਿ ਉਹਨਾਂ ਨੇ ਸਿਆਣਪ ਦਿਖਾਉਂਦਿਆਂ, ਸਮਝਦਾਰੀ ਦਿਖਾਉਂਦਿਆਂ ਇੱਕ ਪਾਸਾ ਛੱਡ ਦਿੱਤਾ ਸੀ ਸੜਕ ਦਾ। ਮੋਹਾਲੀ ਮੋਰਚਾ ਵੀ ਉਹਨਾਂ ਦਿਨਾਂ ਦੇ ਵਿੱਚ ਹੀ ਲੱਗਿਆ, ਤੇ ਜਿਹੜਾ ਘਰ ਢਾਏ ਸੀਗੇ ਜਲੰਧਰ ਦੇ ਵਿੱਚ ਇੱਕ ਇਲਾਕੇ ਦੇ ਵਿੱਚ, ਉੱਥੇ ਵੀ ਉਹ ਵੀ ਮੋਰਚਾ ਲੱਗਿਆ ਸੀਗਾ। ਹੁਣ ਮੋਰਚੇ ਤਾਂ ਲੱਗੇ ਹੋਏ ਨੇ, ਕਈ ਥਾਈਂ ਲੱਗੇ ਹੋਏ ਨੇ, ਉਹ ਤੁਸੀਂ ਦੱਸਿਓ ਜ਼ਰੂਰ ਕਿ ਕਿੱਥੇ ਕਿੱਥੇ ਲੱਗੇ ਹੋਏ ਨੇ। ਪਰ ਏਅਰਪੋਰਟ ਰੋਡ, ਜਿੱਥੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਧਰਨਾ ਦਿੱਤਾ ਸੀਗਾ, ਉੱਥੋਂ ਬੜੇ ਬੁਰੇ ਤਰੀਕੇ ਦੇ ਨਾਲ ਪੁਲਿਸ ਨੇ ਬਜ਼ੁਰਗਾਂ ਨੂੰ ਵੀ ਨਹੀਂ, ਇੱਕ ਬਜ਼ੁਰਗ ਦੀ ਬਾਂਹ ਜਿਹੜੀ ਆ ਉਹ ਕੱਟੀ ਹੋਈ ਆ, ਪਰ ਬਾਵਜੂਦ ਇਸ ਦੇ ਉਹਨਾਂ ਨਾਲ ਬਦਸਲੂਕੀ ਨਾਲ ਪੇਸ਼ ਆ ਰਹੀ ਹੈ ਪੁਲਿਸ, ਉਹਨੂੰ ਧੂ ਕੇ ਸਿੱਟਿਆ ਗਿਆ। ਤਾਂ ਕੀ ਹੁਣ ਜਿਹੜੇ ਦੂਜੇ ਧਰਨੇ ਚੱਲ ਰਹੇ ਨੇ ਸ਼ਰਮਾ ਜੀ, ਕਿ ਉਹਨਾਂ ਨੂੰ ਵੀ ਚੁਕਵਾਉਣ ਦੀ ਤਿਆਰੀ ਕਰ ਰਹੀ ਹੈ ਸਰਕਾਰ? ਪ੍ਰਵੀਨ ਜੀ, ਬਿਲਕੁਲ, ਜਿਹੜਾ ਏਅਰਪੋਰਟ ਰੋਡ ਤੇ ਗੁਰਦੁਆਰਾ ਸੋਹਾਣੇ ਦੇ ਸਾਹਮਣੇ ਹੈ ਨਾ, ਵੱਡਾ ਮਤਲਬ ਧਰਨਾ ਲੱਗ ਰਿਹਾ ਸੀ। ਗਿਣਤੀ ਵੱਧਦੀ ਹੈ, ਨੌਜਵਾਨ ਬੈਠ ਕੇ ਜੀ, ਹਥਿਆਰ ਲੈ ਕੇ ਬੈਠ ਕੇ ਜੀ, ਆਮ ਲੋਕ ਖੌਫਜ਼ਦਾ ਵੀ ਸੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਏਅਰਪੋਰਟ ਰੋਡ ਬੰਦ ਹੋਣ ਨਾਲ ਤੇ ਜਿਸ ਕਦਰ ਉੱਥੇ ਆਮ ਆਉਂਦੇ ਲੋਕਾਂ ਦੀਆਂ ਗੱਡੀਆਂ ਰੋਕੀਆਂ ਜਾਂਦੀਆਂ ਸੀ, ਉਹਨਾਂ ਨਾਲ ਔਖੇ ਭਾਰੇ ਹੋਇਆ ਜਾਂਦਾ ਸੀ, ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਡਰ ਤੇ ਭੈ ਤੇ ਫਿਕਰਮੰਦੀ ਵੀ ਸੀ ਜੀ। ਤੇ ਇਸ ਨੂੰ ਲੈ ਕੇ ਵੀ ਸਵਾਲ ਸੀਗਾ ਕਿ ਜਦੋਂ ਇੱਕ ਬੰਦੀ ਸਿੰਘਾਂ ਦੇ ਵਾਲਾ ਮੋਰਚਾ ਚੱਲ ਰਿਹਾ, ਜੇਕਰ ਤੁਹਾਨੂੰ ਕੋਈ ਮਸਲਾ ਹੈ, ਕੋਈ ਇਤਰਾਜ਼ ਹੈ, ਤਾਂ ਉੱਥੇ ਜਾ ਕੇ ਉਹਦੇ ਵਿੱਚ ਸ਼ਾਮਲ ਹੋ ਜਾਓ, ਉੱਥੇ ਆਵਾਜ਼ ਚੁੱਕ ਲਓ। ਤੇ ਗੁਰੂ ਘਰ ਮੂਹਰੇ ਲੱਗੇ ਹੋਣ ਕਾਰਨ ਕਿ ਆਮ ਲੋਕ ਕਹਿੰਦੇ ਜਿਹੜੀ ਗੁਰੂ ਘਰ ਸੰਗਤ ਆਉਂਦੀ ਸੀ ਉਹ ਵੀ ਪਰੇਸ਼ਾਨ ਹੋ ਰਹੀ ਸੀ। ਸੋ ਇਸ ਲਈ ਇੱਕ ਤਾਂ ਫਿਕਰਮੰਦੀ ਬੰਦੀ ਸਿੰਘਾਂ ਦੇ ਰਿਹਾਈ ਦੇ ਲਈ ਚੱਲ ਰਹੇ ਮੋਰਚੇ ਵਾਲੀ ਧਿਰ ਨੂੰ ਵੀ ਹੋ ਗਈ ਸੀ ਕਿ ਕਿਤੇ ਸਾਡੇ ਵਾਲਾ ਇਕੱਠ ਸਾਰੀ ਉਧਰ ਨਾ ਚੱਲ ਜਾਵੇ। ਜੀ ਜੀ ਜੀ। ਦੂਜਾ, ਗੁਰੂ ਘਰ ਜਿਹੜਾ ਸੋਹਾਣਾ ਗੁਰਦੁਆਰਾ, ਉਹਦੀ ਪ੍ਰਬੰਧਕ ਕਮੇਟੀ ਨੂੰ ਵੀ ਇਹ ਫਿਕਰਮੰਦੀ ਸੀ ਕਿ ਸਾਡੇ ਆਉਣ ਵਾਲੀ ਸੰਗਤ ਦੇ ਤੇ ਵੀ ਅਸਰ ਪੈ ਰਿਹਾ, ਲੋਕਾਂ ਤੇ ਵੀ ਅਸਰ ਪੈ ਰਿਹਾ, ਤੇ ਇਹ ਸਾਰਾ ਵੀ ਹੈ। ਇਸ ਲਈ ਮੰਨਿਆ ਇਹ ਜਾ ਰਿਹਾ ਕਿ ਪੁਲਿਸ ਕੋਲ ਇਹ ਧਿਰਾਂ ਹੀ ਪਹੁੰਚੀਆਂ ਜੀ, ਇਹਨਾਂ ਦੇ ਕਹੇ ਤੇ ਕਾਰਵਾਈ ਹੈ। ਖਾਸ ਕਰਕੇ ਸੋਹਾਣੇ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਨਾਲ ਤਾਂ ਪੁਲਿਸ ਵੀ ਇਹ ਕਹਿ ਰਹੀ ਆ ਕਿ ਜੀ ਉਹ ਕਮੇਟੀ ਕਹਿੰਦੇ ਕਿ ਪਹਿਲਾਂ ਗਈ ਸੀ, ਇੱਥੋਂ ਤੱਕ ਕਿ ਹਵਾਰੇ ਹੋਰਾਂ ਦਾ ਜਿਹੜਾ ਮਤਲਬ ਬਾਪੂ ਕਹਿੰਦੇ ਜਿਹਨਾਂ ਨੂੰ, ਉਹ ਆਏ ਸੀ, ਕਹਿੰਦੇ ਜੀ ਉਹਨਾਂ ਨੇ ਵੀ ਇਹ ਸਮਝਾਏ ਸੀ ਨੌਜਵਾਨ, ਕੁਝ ਉਹਨਾਂ ਦੀ ਗੱਲ ਵੀ ਪੂਰੀ ਤਰ੍ਹਾਂ ਕਹਿੰਦੇ ਨਹੀਂ ਸੁਣੀ। ਪਰ ਉਹ ਤੋਂ ਬਾਅਦ ਕਹਿੰਦੇ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸੋਹਾਣੇ ਵਾਲੀ ਆ, ਉਹਨਾਂ ਨੇ ਵੀ ਆ ਕੇ ਸਮਝਾਏ ਸੀਗੇ, ਉਹਨਾਂ ਦੇ ਕਹੇ ਤੇ ਵੀ ਕਹਿੰਦੇ ਉਹਨਾਂ ਦੀ ਗੱਲ ਨਹੀਂ ਮੰਨੀ। ਇਸ ਲਈ ਕਹਿੰਦੇ ਉਹਨਾਂ ਨੇ ਫਿਰ ਪੁਲਿਸ ਨੂੰ ਸ਼ਿਕਾਇਤ ਕੀਤੀ, ਪੁਲਿਸ ਨੇ ਉਹਨਾਂ ਦੀ ਕੰਪਲੇਂਟ ਤੇ ਕਾਰਵਾਈ ਕੀਤੀ ਜੀ, ਗੁਰਦੁਆਰਾ ਸਾਹਿਬ। ਹਾਂ, ਕਹਿੰਦੇ ਜੀ ਉਹਨਾਂ ਦੇ ਕਹੇ ਤੇ ਇਹ ਧਰਨਾ ਚੁਕਾਇਆ ਜੀ। ਪਰ ਇਹਦੇ ਪਿੱਛੇ ਕਿਤੇ ਨਾ ਕਿਤੇ ਪੁਲਿਸ ਦਾ ਮੌਕਾ ਚਾਹੁੰਦੀ ਸੀ, ਔਰ ਇੱਕ ਧਰਨਾ ਚੁਕਾਉਣ ਚ ਕਾਮਯਾਬ ਹੋਣ ਤੋਂ ਬਾਅਦ ਹੁਣ ਪੁਲਿਸ ਬਾਕੀ ਧਰਨਿਆਂ ਵੱਲ ਵਧੇਗੀ। ਕੱਲ ਪੁਲਿਸ ਦੀਆਂ ਟੁਕੜੀਆਂ ਨੇ ਦੋਏ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਦਾ, ਫਿਰ ਆ ਸੋਹਾਣੇ ਗੁਰਦੁਆਰੇ ਮੂਹਰੇ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਜਿਵੇਂ ਮਤਲਬ ਧੱਕੇ ਨਾਲ ਸੜਕ ਰੋਕੀ ਸੀ, ਸਾਰਾ ਕੁਝ ਕੀਤਾ ਸੀਗਾ, ਲੋਕਾਂ ਨੂੰ ਮੁਸ਼ਕਲ ਚ ਪਾਇਆ ਸੀਗਾ, ਉਹ ਉੱਥੇ ਆ ਕੇ ਮਤਲਬ ਕਿ ਦੋਏ ਥਾਵਾਂ ਦਾ ਪੁਲਿਸ ਨੇ ਜਾਇਜ਼ਾ ਲਿਆ। ਔਰ ਦੋਏ ਥਾਵਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਉਹਨਾਂ ਨੇ ਫਿਰ, ਹੋ ਸਕਦਾ ਕਿ ਬੰਦੀ ਸਿੰਘਾਂ ਦੇ ਮੋਰਚੇ ਵਾਲਿਆਂ ਨੂੰ ਪਹਿਲਾਂ ਭਰੋਸੇ ਚ ਲਿਆ ਹੋਵੇ ਕਿ ਭਾਈ ਹਾਂ ਮਤਲਬ ਕਿ ਤੁਹਾਡੇ ਵੱਲੋਂ ਨਾ ਇੱਧਰੋਂ ਕੋਈ ਟੀਮ ਆਵੇ ਜਾਂ ਕੁਛ ਆਵੇ। ਉਹ ਤੋਂ ਬਾਅਦ ਫਿਰ ਇੱਥੇ ਅਚਾਨਕ ਇੱਕਦਮ ਕਾਰਵਾਈ ਹੋਈ। 96 ਘੰਟੇ ਤੋਂ ਏਅਰਪੋਰਟ ਰੋਡ ਬੰਦ ਸੀ। ਠੀਕ ਹੈ, 96 ਘੰਟੇ ਤੋਂ ਇਹ ਸੜਕ ਜਾਮ ਸੀ। ਇੱਥੇ ਪ੍ਰਦਰਸ਼ਨ ਚੱਲ ਰਿਹਾ ਸੀ, ਪੱਕੇ ਟੈਂਟ ਕੱਢਣ ਦੀ ਤਿਆਰੀ ਚੱਲ ਰਹੀ ਸੀ ਕਿ 25 ਮਿੰਟਾਂ 'ਚ ਖਾਲੀ ਹੋ ਗਿਆ ਜੀ। ਅੱਛਾ, ਇਹਦਾ ਮਤਲਬ ਜਦੋਂ ਪੁਲਿਸ ਨੇ ਐਕਸ਼ਨ ਲਿਆ ਤਾਂ ਕੁਝ ਧਿਰਾਂ ਨੇ ਆਪਣੇ ਆਪ ਸਰੈਂਡਰ ਵੀ ਕਰਤਾ। ਠੀਕ ਹੈ, ਕੁਝ ਧਿਰਾਂ ਆਪਣੇ ਆਪ ਭੱਜਣ 'ਚ ਵੀ ਕਾਮਯਾਬ ਹੋ ਗਈਆਂ, ਕੁਝ ਨੂੰ ਪੁਲਿਸ ਨੇ ਬੱਸਾਂ 'ਚ ਚੜਾਇਆ ਤੇ ਬੱਸ ਦੇ ਅੰਦਰ ਮੁਲਾਜ਼ਮ ਕੋਈ ਨਹੀਂ ਸੀ, ਉਤਰ ਕੇ ਭੱਜ ਗਏ, ਤੇ ਕੁਝ ਨੂੰ ਫਿਰ ਦੁਬਾਰਾ ਫੜ ਲਿਆ ਜੀ। ਤੇ ਕੁਝ ਨੇ ਜੂਝੇ, ਕੁਝ ਨਾਲ ਧੱਕਾ ਮੁੱਕੀ ਹੋਈ, ਪੁਲਿਸ ਨੇ ਬਦਸਲੂਕੀ ਵੀ ਕੀਤੀ, ਬਜ਼ੁਰਗਾਂ ਦੀ ਵੀ ਮਤਲਬ ਸ਼ਰਮ ਨਹੀਂ ਕੀਤੀ। ਸੋ ਸਾਰਾ ਕੁਝ ਵੀ ਹੋਇਆ। ਠੀਕ ਹੈ, ਸੋ ਉਸ ਤੋਂ 96 ਘੰਟੇ ਤੋਂ ਬੰਦ ਏਅਰਪੋਰਟ ਰੋਡ ਨੂੰ ਫਿਰ 25 ਮਿੰਟ 'ਚ ਪੁਲਿਸ ਕਹਿੰਦੇ ਜੀ ਅਸੀਂ ਖਾਲੀ ਕਰਾ ਲਿਆ। ਪਰ ਮਾਮਲਾ ਇੱਥੇ ਨਹੀਂ ਮੁੱਕਣਾ ਪ੍ਰਵੀਨ ਜੀ। ਮੰਨਿਆ ਇਹ ਜਾ ਰਿਹਾ, ਰਿਪੋਰਟਾਂ ਇਹ ਮਿਲ ਰਹੀਆਂ ਕਿ ਇਹ ਤੋਂ ਬਾਅਦ ਹੁਣ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੋਰਚਾ ਜੀ, ਇਹ ਤੋਂ ਬਾਅਦ ਲਤੀਫਪੁਰਾ, ਇਹ ਤੋਂ ਬਾਅਦ ਜੀਰਾ ਸ਼ਰਾਬ ਫੈਕਟਰੀ। ਠੀਕ ਹੈ, ਤੇ ਉਸ ਤੋਂ ਵੀ ਪਹਿਲਾਂ ਜਿਹੜਾ ਪਾਣੀ ਵਾਲੀ ਜਿੱਥੇ ਲੱਖੀ ਹੋਣੀ ਬੈਠੇ ਨੇ, ਮੁਦਕੀ ਵਾਲਾ, ਮੁਦਕੀ ਵਾਲਾ, ਤੇ ਕਹਿੰਦੇ ਮੁਦਕੀ ਤੇ ਆ ਬੰਦੀ ਸਿੰਘ, ਇਹਨਾਂ ਦੋਵਾਂ ਚੋਂ ਇੱਕ ਦੇ ਉੱਤੇ ਐਕਸ਼ਨ ਅੱਜ ਸੰਭਵ ਹੈ। ਠੀਕ ਹੈ, ਤੇ ਉਹ ਤੋਂ ਬਾਅਦ ਫਿਰ ਮਤਲਬ ਲਤੀਫਪੁਰ ਵਾਲੇ ਨੂੰ ਮਨਾ ਕੇ ਸਮਝਾ ਕੇ, ਕਿਉਂਕਿ ਉੱਥੇ ਸਕੀਮ ਬਣਾਈ ਜਾ ਰਹੀ ਕਿ ਉਹਨਾਂ ਨੂੰ ਫਲੈਟ ਦੇ ਦਈਏ, ਕੁਝ ਦੇ ਦਈਏ, ਕੋਈ ਚੋਣਾਂ ਆ ਰਹੀਆਂ, ਕੇਜਰੀਵਾਲ ਆ ਰਿਹਾ ਪੰਜਾਬ, ਹੈ ਨਾ, ਡੇਰਾ ਬੱਲਾਂ ਜਾਣਾ ਹੈ, ਉਹ ਤੋਂ ਪਹਿਲਾਂ ਉਹ ਚਾਹੁੰਦੇ ਨੇ ਕਿ ਮਾਮਲਾ ਕਿਸ ਤਰ੍ਹਾਂ ਇਹ ਵੀ ਧਰਨਾ ਚੁਕਾਈਏ। ਸੋ ਉਸ ਨੂੰ ਉਸ ਤਰੀਕੇ ਨਾਲ, ਉਹ ਤੋਂ ਬਾਅਦ ਫਿਰ ਕਹਿੰਦੇ ਜੀਰੇ ਕਨੀ ਨੂੰ ਸਿੱਧੇ ਹੋਣ ਦੀ ਸੋਚਦੇ ਨੇ, ਪਰ ਜੀਰੇ ਵਾਲਾ ਮਾਮਲਾ ਕੋਰਟ ਕਚਹਿਰੀ 'ਚ ਵੀ ਚੱਲ ਰਿਹਾ ਨਾ, ਇਸ ਲਈ ਥੋੜਾ ਜਿਹਾ ਹੁਣ ਮਤਲਬ ਕਿ ਉਹ ਹੈ। ਪਰ ਇਹ ਸਾਰੇ ਮੋਰਚੇ ਹੁਣ ਪੁਲਿਸ ਦੇ ਨਿਸ਼ਾਨੇ ਤੇ ਨੇ ਕਿ ਲੈ ਵੀ ਇੱਕ ਖਿਲਾ ਲਿਆ, ਇੱਕ ਚੁਕਾ ਲਿਆ,
ਕਿਉਂਕਿ ਬਿਨਾਂ ਕਿਸੇ ਮਤਲਬ ਕਿ ਲੀਡ ਤੋਂ ਸੀ ਜੀ ਜੀ, ਇਹ, ਬਿਨਾਂ ਕਿਸੇ ਸਹੀ ਮਾਇਨੇ 'ਚ ਧਿਰ ਤੋਂ ਸੀ ਇਹ। ਆਪ ਮਹਾਰੇ ਰੋਸੇ ਵਜੋਂ ਲੱਗਿਆ ਸੀ, ਜਿਹੜੇ ਚੰਦ ਸਮਰਥਕ ਸੀ ਅੰਮ੍ਰਿਤਪਾਲ ਦੇ ਉਹ ਇਕੱਠੇ ਹੋ ਗਏ, ਉਹਨਾਂ ਨੇ ਆਪਣੇ ਆਪੇ ਲਾ ਲਿਆ, ਸਾਰੇ ਹੀ ਆਗੂ ਸੀ, ਵਰਕਰ ਕੋਈ ਨਹੀਂ ਸੀ ਜੀ। ਇਹ ਇਸ ਲਈ ਇੱਥੇ ਪੁਲਿਸ ਜਾਂ ਸ਼ਿਕਾਇਤ ਜਿਹੜੀ ਗੁਰਦੁਆਰਾ ਕਮੇਟੀ ਦੇ ਹਵਾਲੇ ਨਾਲ ਪੁਲਿਸ ਕਹਿੰਦੀ ਹੈ, ਉਹ ਸ਼ਿਕਾਇਤ ਦੇ ਹਵਾਲੇ ਨਾਲ ਗੁਰਦੁਆਰਾ ਕਮੇਟੀ ਨੇ ਵੀ ਦੱਸਿਆ, ਕਹਿੰਦੇ ਗੱਡੀਆਂ ਵੀ ਉਹਨਾਂ ਦੀ ਪਾਰਕਿੰਗ ਖੜੀਆਂ ਸੀ ਉਹ ਵੀ ਚੁਕਾਈਆਂ। ਸੋ ਇਸ ਲਈ ਪਰ ਮੈਨੂੰ ਲੱਗਦਾ ਕਿ ਇਹ ਤੋਂ ਬਾਅਦ ਹੁਣ ਬਾਕੀ ਜਿਹੜੇ ਚੱਲ ਰਹੇ ਨੇ ਮੋਰਚੇ ਉਹਨਾਂ ਵੱਲ ਨੂੰ ਵਧਣਾ, ਉਹ ਚੋਂ ਪਹਿਲਾਂ ਜਾਂ ਉਹ ਮੁਦਕੀ ਵਾਲਾ ਪਾਣੀ ਵਾਲਾ ਜਾਂ ਫਿਰ ਬੰਦੀ ਸਿੰਘ ਵਾਲਾ, ਇਹਦੇ ਉੱਤੇ ਵੀ ਐਕਸ਼ਨ ਲੈ ਸਕਦੀ, ਕਿਉਂਕਿ ਬੰਦੀ ਸਿੰਘ ਵਾਲਾ ਦਾ ਹਵਾਲਾ ਵੀ ਇਹ ਪੰਚਕੂਲੇ ਵਾਲਾ ਹਵਾਲਾ ਦੇਣਗੇ, ਜਿਹੜਾ ਉੱਥੇ ਹਰਿਆਣੇ ਦੇ ਪੰਚਾਂ ਸਰਪੰਚਾਂ ਵੱਲੋਂ ਜਿਹੜਾ ਧਰਨਾ ਲਾਇਆ ਸੀ, ਉਸ ਨੂੰ ਹਾਈ ਕੋਰਟ ਨੇ ਇਹ ਕਹਿ ਕੇ ਚੁਕਾਇਆ ਕਿ ਲੋਕਾਂ ਦਾ ਰਾਹ ਕਿਉਂ ਰੋਕਿਆ, ਇਹਨੂੰ ਖਾਲੀ ਕਰਾਓ ਜੀ। ਤੇ ਬੇਸ਼ੱਕ ਇੱਥੇ ਵੀ ਇੱਕ ਪਾਸਾ ਹੁਣ ਇੱਕ ਸੜਕ ਖੋਲੀ ਪਈ ਹੈ, ਇੱਕ ਪਾਸਾ ਖਾਲੀ ਕੀਤਾ ਹੋਇਆ, ਪਰ ਉਹਦੇ ਬਾਵਜੂਦ ਵੀ ਮਤਲਬ ਕਿ ਇਹਨੂੰ ਖਾਲੀ ਕਰਾਉਣ ਦੀ ਕਵਾਇਦ ਉਸੇ ਹਵਾਲੇ ਨਾਲ ਆ ਸਕਦੀ ਹੈ। ਜੇਕਰ ਪੰਚਕੂਲ ਵਾਲੇ ਪਾਸੇ ਸੜਕ ਖਾਲੀ ਕਰਾਉਣ ਦੀ ਕਵਾਇਦ ਹੋ ਸਕਦੀ ਤਾਂ ਇੱਥੇ ਵੀ ਕਿਉਂ ਨਹੀਂ। ਸੋ ਇਸ ਹਵਾਲੇ ਨਾਲ ਵੀ ਕੁਝ ਆ ਸਕਦਾ ਕਿ ਅਦਾਲਤੀ ਹੁਕਮ ਜਾਂ ਪੁਲਿਸ ਐਕਸ਼ਨ ਮੋਡ 'ਚ ਜਿਹੜੀ ਚੋਣ ਨਜ਼ਰ ਆ ਰਹੀ ਆ ਪੁਲਿਸ ਰਾਜ ਵੱਲ ਨੂੰ, ਜਿਵੇਂ ਪੰਜਾਬ ਵੱਧਦਾ ਜਾ ਰਿਹਾ ਉਸ ਦੇ ਵਿੱਚ ਕਿਤੇ ਐਕਸ਼ਨ ਹੋਊਗਾ। ਸੋ ਇਹ ਸਾਰਾ ਦੇਖਣਾ ਕਿ ਆਉਣ ਵਾਲੇ ਦਿਨਾਂ 'ਚ ਇਹ ਸਾਰੇ ਮੋਰਚੇ ਖਾਲੀ ਕਰਾਉਣ ਦੀ ਕਵਾਇਦ ਵੱਲ ਤੇਜ਼ੀ ਨਾਲ ਪੰਜਾਬ ਸਰਕਾਰ ਐਕਸ਼ਨ ਲੈ ਸਕਦੀ ਹੈ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਪ੍ਰਤੱਖ ਨੂੰ ਕਹਿੰਦੇ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਜਿਹੜੀ ਚੀਜ਼ ਪ੍ਰਤੱਖ ਆ ਉਹਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਹੁੰਦੀ। ਅਖਬਾਰਾਂ ਦੀਆਂ ਸੁਰਖੀਆਂ ਚੱਕ ਲਓ, ਅਖਬਾਰਾਂ ਚੱਕ ਲਓ, ਕੁਝ ਕੁ ਇਹ ਨਹੀਂ ਹੈ ਕਿ ਸਾਰਾ ਮੀਡੀਆ ਹੀ ਜਿਹੜਾ ਉਹ ਸਰਕਾਰ ਪੱਖੀ ਹੋ ਗਿਆ। ਬਹੁਤੀਆਂ ਅਖਬਾਰਾਂ ਕਵਰ ਕਰ ਰਹੀਆਂ ਨੇ ਮੌਸਮ ਦੇ ਵਿਗੜੇ ਮਿਜਾਜ ਨੂੰ, ਕਿਸਾਨਾਂ ਦੇ ਮੱਥੇ ਤੇ ਹੱਥ ਰੱਖਿਆ, ਯਾਨੀ ਕਿ ਚਿੰਤਾਵਾਂ ਦੇ ਵਿੱਚ ਡੁੱਬਿਆ ਅੰਨਦਾਤੇ ਦੀਆਂ ਤਸਵੀਰਾਂ, ਡੁੱਬੀ ਕਣਕ ਦੀਆਂ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ ਦੀਆਂ ਸੁਰਖੀਆਂ ਦਾ ਵੀ ਹਿੱਸਾ ਬਣੀਆਂ ਹੋਈਆਂ ਨੇ। ਉਹ ਗੱਲ ਵੱਖਰੀ ਹੈ, ਚਲੋ ਇਲੈਕਟ੍ਰੋਨਿਕ ਮੀਡੀਆ, ਗੋਦੀ ਮੀਡੀਆ ਇਹਨਾਂ ਚੀਜ਼ਾਂ ਨੂੰ ਬੜੀ ਤਵੱਜੋ ਨਹੀਂ ਦਿੰਦਾ, ਪਰ ਸਾਰਿਆਂ ਨੂੰ ਦਿਖਦਾ ਸਾਰਾ ਕੁਝ ਛਪਿਆ ਅਖਬਾਰਾਂ ਦੇ ਵਿੱਚ। ਜਿਹਦਾ ਨੁਕਸਾਨ ਹੋਇਆ ਫਸਲ ਦਾ, ਉਹਦੇ ਤੱਕ ਕੋਈ ਅੰਦਰ ਵੜ ਕੇ ਨਹੀਂ ਵੇਖਦਾ ਕਿ ਕਿੰਨਾ ਹੋ ਗਿਆ। ਪਰ ਖੇਤੀਬਾੜੀ ਮੰਤਰੀ ਸਾਹਿਬ ਉਹ ਪਤਾ ਨਹੀਂ ਕਿੱਥੋਂ ਦੀਆਂ ਅਖਬਾਰਾਂ ਪੜ੍ਹਦੇ ਨੇ ਤੇ ਕਿਹੜੇ ਮੁਲਕ 'ਚ ਰਹਿੰਦੇ ਆ। ਉਹ ਕਹਿੰਦੇ ਵੀ ਮੀਂਹ ਤੇ ਗੜੇਮਾਰੀ ਤਾਂ ਹੋਈ ਹੈ ਪਰ ਫਸਲਾਂ ਬਰਬਾਦ ਨਹੀਂ ਹੋਈਆਂ। ਬਿਲਕੁਲ ਪ੍ਰਵੀਨ ਜੀ, ਤੁਹਾਡੇ ਧਿਆਨ 'ਚ ਹੋਣਾ ਜਦੋਂ ਕਿਤੇ ਨਾ ਹੜ੍ਹ ਆ ਜਾਵੇ ਜੀ, ਤਦ ਪ੍ਰਧਾਨ ਮੰਤਰੀ, ਮੁੱਖ ਮੰਤਰੀ ਸਾਡੇ ਨਾ ਹਵਾਈ ਸਫ਼ਰ ਜਾ ਕਰਦੇ। ਬਿਲਕੁਲ ਸਹੀ ਹੈ। ਹੈਲੀਕਾਪਟਰ ਦਾ ਗੇੜਾ ਜਾ ਲਾਉਂਦੇ ਆ, ਬਿਲਕੁਲ ਲਾਉਂਦੇ ਕਿ ਹਾਂ ਦੇਖੋ ਜੀ ਅਸੀਂ ਨਾ ਹੜ੍ਹ ਪੀੜਤ ਖੇਤਰ ਦਾ ਦੌਰਾ ਕੀਤਾ, ਸਮੀਖਿਆ ਕੀਤੀ। ਤੇ ਪ੍ਰਵੀਨ ਜੀ ਜਿੰਨੀ ਉੱਚੀ ਤੋਂ ਉੜਦੇ ਆ ਨਾ, ਹਾਂਜੀ, ਉਨੀ ਉੱਚੀ ਤੋਂ ਦੂਰਬੀਨ ਲਾ ਕੇ ਵੀ ਦੇਖ ਲੈਣ ਤਦ ਵੀ ਨਹੀਂ ਦਿਖਦਾ। ਤੇ ਉਹ ਵੱਖਰੀ ਫੋਟੋ ਹੁੰਦੀ ਆ ਜੀ, ਤੇ ਉਹਨਾਂ ਦੀ ਵੱਖਰੀ ਫੋਟੋ ਹੁੰਦੀ ਆ, ਬਾਅਦ ਚੋਂ ਮਿਲਾ ਕੇ ਫੋਟੋ ਬਣਾਈ ਜਾਂਦੀ ਹੈ ਕਿ ਦੇਖੋ ਜੀ ਉੱਪਰੋਂ ਆ ਦਿਖ ਰਿਹਾ। ਉਹ ਅਖਬਾਰਾਂ 'ਚ, ਟੀਵੀ ਚੈਨਲਾਂ 'ਚ ਚੱਲਦੀ ਹੈ। ਪਰ ਕਦੇ ਕਿਸੇ ਨੇ ਹੋ ਸਕਦਾ ਜੀ ਮਾਫ ਕਰਨਾ, ਕਦੇ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਉੱਤੋਂ ਤੁਹਾਨੂੰ ਪਤਾ ਲੱਗਿਆ ਵੀ ਕਿੰਨਾ ਰਕਬਾ ਡੁੱਬਿਆ, ਕਿੰਨੀਆਂ ਲਿੰਕ ਸੜਕਾਂ ਡੁੱਬੀਆਂ, ਕਿੰਨੇ ਕੋਠੇ ਡੁੱਬਿਆ, ਕਿੰਨੇ ਲੋਕ ਗਏ ਆ, ਕਿੰਨੇ ਪਸ਼ੂ ਮਰੇ, ਕਿੰਨਾ ਪਲਾਇਨ ਹੋਇਆ, ਕਦੇ ਨਹੀਂ ਕਿਸੇ ਨੇ। ਬਿਲਕੁਲ ਉਹ ਫਿਕਰਮੰਦੀ ਜੇ ਹੁੰਦੀ ਤਾਂ ਫਿਰ ਧਰਤੀ ਤੇ ਆਉਂਦੇ ਨਾ। ਹਾਂ, ਫਿਰ ਧਰਤੀ ਤੇ ਆਉਂਦੇ, ਸਹੀ ਹੈ। ਜਿੱਥੇ ਜਿਹੜੇ ਦਰਾਂ ਤੇ ਵੋਟਾਂ ਮੰਗਣ ਆਉਨੇ ਹੋ, ਜੇ ਉਸ ਦਰ ਤੇ ਅੱਜ ਮੁਸੀਬਤ ਆਈ ਹੈ ਤਾਂ ਉਤਰੋ ਪਾਣੀ 'ਚ, ਜਿਹੜੇ ਜੋ ਲੋਕ ਰਹਿੰਦੇ ਨੇ ਉਹਨਾਂ 'ਚ ਉਤਰੋ। ਉੱਥੇ ਤਾਂ ਫਿਰ ਪੁਲਿਸ ਵਾਲਿਆਂ ਦੇ ਮੋਢੇ ਚੜ ਕੇ ਵੀ ਅਸੀਂ ਦੇਖਿਆ ਕਿ ਟੱਪਦੇ ਹੋਏ ਪਾਣੀ ਮੜਾ ਜਾਵੇ। ਹਾਂਜੀ, ਬਿਲਕੁਲ ਇਦਾਂ ਹੀ ਹੁੰਦਾ। ਕਿੰਨੀਆਂ ਫੋਟੋਆਂ ਵਾਇਰਲ ਹੁੰਦੀਆਂ ਲੀਡਰਾਂ ਦੀਆਂ ਜੀ। ਸੋ ਇਸ ਲਈ ਜਿਹੜਾ ਤਰੀਕਾ ਉਹ ਹੈ ਕਿ ਉੱਪਰੋਂ ਹਵਾਈ ਸਰਵੇ, ਮੈਨੂੰ ਲੱਗਦਾ ਉਹੀ ਦੂਰਬੀਨ ਤੋਮਰ ਦੇ ਹੱਥ ਲੱਗ ਗਈ ਕਿਸੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਵਾਲੀ। ਹਾਂਜੀ, ਸਹੀ ਹੈ। ਤੇ ਉਸ ਦੂਰਬੀਨ ਨਾਲ ਤੋਮਰ ਨੇ ਦੇਖਿਆ ਕਿ ਹਾਂ ਜੀ ਮੀਂਹ ਵੀ ਪਿਆ, ਕਹਿੰਦਾ ਗੜੇਮਾਰੀ ਵੀ ਹੋਈ ਆ, ਪਰ ਬਾਹਲੀ ਫਸਲ ਨਹੀਂ ਸਾਡੀ ਬਰਬਾਦ ਹੋਈ। ਕਹਿੰਦਾ ਠੀਕ, ਫਸਲ ਦਾ ਤਾਂ ਕੋਈ ਖਾਸ ਨੁਕਸਾਨ ਵੀ ਨਹੀਂ ਸ਼ਬਦ ਵਰਤਿਆ, ਕਹਿੰਦਾ ਫਸਲ ਦੇ ਉੱਤੇ ਖਾਸ ਪ੍ਰਭਾਵ ਨਹੀਂ ਪਿਆ ਇਸ ਮੀਂਹ ਤੇ ਗੜੇਮਾਰੀ ਦਾ। ਅੱਛਾ ਜੀ, ਕਮਾਲ ਹੈ ਜਨਾਬ। ਜਾਂ ਤਾਂ ਫਿਰ ਸਰਕਾਰ ਨੇ ਬੀਜ ਕੋਈ ਇਹੋ ਜਿਹਾ ਦਿੱਤਾ ਹੋਣਾ ਕਿ ਉਹ ਪਲਾਸਟਿਕ ਦੀ ਹੋ ਗਈ ਹੁਣ ਫਸਲ, ਹਾਂਜੀ, ਜਿਹਦੇ ਉੱਤੇ ਮੀਂਹ ਕਣੀ ਦਾ ਅਸਰ ਨਹੀਂ ਪੈਂਦਾ, ਜਿੱਤੇ ਗੜੇਮਾਰੀ ਨਾਲ ਦਾ ਅਸਰ ਨਹੀਂ ਪੈਂਦਾ। ਹਾਂਜੀ, ਕਣਕਾਂ ਵਿਛ ਗਈਆਂ, ਕਣਕਾਂ ਪਾਣੀ 'ਚ ਦੂਰੀਆਂ ਹੋਈਆਂ ਪਈਆਂ ਨੇ। ਹਾਂਜੀ, ਕਣਕਾਂ ਦਾ ਬੱਲੀਆਂ ਝੜ ਗਈਆਂ, ਕਈ ਥਾਵਾਂ ਤੇ ਹਰੀਆਂ ਦੀਆਂ ਹਰੀਆਂ ਗੜੇਮਾਰੀ ਨਾਲ। ਜੀ, ਹਰਿਆਣਾ ਤੇ ਪੰਜਾਬ 'ਚ ਬਹੁਤ ਜ਼ਿਆਦਾ ਅਸਰ ਆ, ਚਾਹੇ ਉਹ ਕਣਕ ਦੀ ਫਸਲ ਆ ਤੇ ਚਾਹੇ ਰਾਜਸਥਾਨ 'ਚ ਛੋਲਿਆਂ ਦੀ ਫਸਲ ਆ, ਉਹਦੇ ਪਰ ਅਸਰ ਆ। ਤੇ ਭਾਰਤ ਦਾ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਮੀਡੀਆ 'ਚ ਕਹਿੰਦਾ ਕਿ ਮੈਂ ਸੰਸਦੀ ਰਿਪੋਰਟ ਦੇ ਹਵਾਲੇ ਨਾਲ ਗੱਲ ਕਰ ਰਿਹਾ। ਅੱਛਾ, ਠੀਕ ਹੈ, ਕਿ ਹਾਂ ਸਾਡੇ ਕੋਲ ਗੜੇਮਾਰੀ ਤੇ ਮੀਂਹ ਦੀ ਖਬਰ ਤਾਂ ਹੈ, ਪਰ ਇਹਦਾ ਫਸਲਾਂ ਤੇ ਕੋਈ ਨੁਕਸਾਨ ਦਾ ਪ੍ਰਭਾਵ ਨਹੀਂ। ਪਰ ਕਹਿੰਦੇ ਜਦੋਂ ਉਹਨੂੰ ਪੁੱਛਿਆ ਕਿ ਰਿਪੋਰਟ ਨਹੀਂ, ਜਿਹੜੇ ਸੂਬਿਆਂ ਤੋਂ ਰਿਪੋਰਟ ਆਉਣੀ ਆ। ਅੱਛਾ, ਮਤਲਬ ਸੂਬਿਆਂ ਤੋਂ ਜੇ ਰਿਪੋਰਟ ਨਹੀਂ ਆਈ, ਤੁਹਾਨੂੰ ਸੁਪਨਾ ਆ ਗਿਆ, ਜਾਂ ਤੁਸੀਂ ਹਵਾਈ ਸਫ਼ਰ ਰਾਹੀਂ ਉਹ ਦੂਰਬੀਨ ਰਾਹੀਂ ਦੇਖ ਲਿਆ ਕਿ ਹਾਂ ਨੁਕਸਾਨ ਤਾਂ ਹੋਇਆ ਹੀ ਨਹੀਂ ਜੀ। ਇਹ ਇਹਨਾਂ ਦੀ ਨੀਤੀ ਤੇ ਨੀਅਤ ਪਤਾ ਲੱਗਦੀ ਹੈ, ਕਿਸਾਨਾਂ ਪ੍ਰਤੀ ਨੀਅਤ ਕਹੀ ਜੀ।
ਦੇਸ਼ ਦੇ ਵਿੱਚ ਇਹੋ ਜਿਹੇ ਵੀ ਰੇਲਵੇ ਮੰਤਰੀ ਹੋਏ ਨੇ ਕਿ ਰੇਲ ਐਕਸੀਡੈਂਟ ਹੋਣ ਤੇ ਅਸਤੀਫਾ ਦਿੰਦੇ ਸੀ, ਕਹਿੰਦਾ ਜੀ ਕਿ ਮੇਰੇ ਕਾਰਨ, ਜਦੋਂ ਕਿ ਉਹ ਕਿਹੜਾ ਗੱਡੀ ਚਲਾ ਰਿਹਾ ਸੀ। ਹਾਂ, ਨੈਤਿਕਤਾ ਨਾ ਹੁਣ ਵਾਲੇ ਕੁਰਸੀਆਂ ਜੱਫੀ ਪਾਈ ਬੈਠਣ ਤੇ ਇਸ ਮੌਕੇ ਜਿਹਨੂੰ ਕਿਸਾਨਾਂ ਦੀ ਪੀੜ ਨਹੀਂ ਦਿਖਦੀ, ਪਰ ਇਹ ਤਾਂ ਬਸ਼ਰਮ ਨੇ ਪ੍ਰਵੀਨ ਜੀ। 400 ਕਿਸਾਨ ਮਰੇ ਤਦ ਵੀ ਇਹਨਾਂ ਦੀ ਅੱਖਾਂ ਦੇ ਵਿੱਚ ਇੱਕ ਅਥਰੂ ਨਹੀਂ ਆਇਆ। 385 ਦਿਨ ਕਿਸਾਨ ਦਿੱਲੀ ਬੈਠ ਰਹੇ ਤਾਂ ਇਹਨਾਂ ਨੂੰ ਪੀੜ ਨਹੀਂ ਦਿਖੀ। ਇਹ ਹੁਣ ਗੜੇਮਾਰੀ ਤੇ ਮੀਂਹ ਦੀ ਕੀ ਪੀੜ ਦਿਖੂਗੀ? ਜੀ ਜੀ। ਪਰ ਕਿਸਾਨ ਦੀ ਮੁਸ਼ਕਲ ਖਤਮ ਨਹੀਂ ਹੋਈ ਪ੍ਰਵੀਨ ਜੀ। ਇਸ ਮੌਕੇ ਬੇਸ਼ੱਕ ਸਾਡੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਪਣੀਆਂ ਟੀਮਾਂ ਰਾਹੀਂ ਸਰਵੇ ਕਰਵਾਇਆ ਜਾ ਰਿਹਾ, ਬੇਸ਼ੱਕ ਪੰਜਾਬ ਸਰਕਾਰ ਨੇ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਨੇ, ਪਰ ਕਿਸਾਨ ਦੀ ਮੁਸ਼ਕਲ ਅਜੇ ਵੀ ਖਤਮ ਨਹੀਂ ਹੋਈ। ਕੱਲ ਨੂੰ ਫੇਰ ਦੱਸਿਆ ਜਾ ਰਿਹਾ ਕਿ ਮੀਂਹ ਪਏਗਾ, 40 ਤੋਂ ਲੈ ਕੇ 50 ਕਿਲੋਮੀਟਰ ਤੱਕ ਤੇਜ਼ ਹਵਾਵਾਂ। ਤੇ ਪਰਸੋਂ ਨੂੰ ਤਾਂ ਕਹਿੰਦੇ ਗਰੰਟਡ ਹੈ ਕਿ ਬਹੁਤ ਤੇਜ਼ ਮੀਂਹ ਪੈਣਾ। ਤੇ ਇਸ ਨੇ ਇੱਕ ਵਾਰ ਫੇਰ ਫਿਕਰਮੰਦੀ ਵਧਾ ਦਿੱਤੀ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉੱਤਰੀ ਭਾਰਤ ਤੇ ਉੱਪਰ ਪਹਾੜੀ ਖੇਤਰ ਚ ਅਜੇ ਵੀ ਬਰਫ਼ਬਾਰੀ ਔਰ ਮੀਂਹ ਦੀਆਂ ਸੰਭਾਵਨਾ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਨੇ। ਜੇਕਰ ਹੁਣ ਮੀਂਹ ਪਿਆ ਤਾਂ ਜਿਹੜੀ ਕਣਕ ਵਿਛੀ ਹੋਈ ਹੈ ਤੇ ਜੇ ਉਹਨਾਂ ਖੇਤਾਂ ਚ ਹੋਰ ਪਾਣੀ ਭਰ ਗਿਆ, ਫਿਰ ਉਹਦਾ ਉੱਠਣਾ ਵੀ ਮੁਸ਼ਕਲ ਹੈ ਕਣਕ ਦਾ, ਤੇ ਉਹਦਾ ਫਿਰ ਦਾਣਾ ਕਾਲਾ ਪੈ ਜਾਣਾ, ਮੋਜੂ ਹੋ ਜਾਣਾ, ਤੇ ਉਹ ਵੀ ਵੱਡੀ ਫਿਕਰਮੰਦੀ ਖੜੀ ਆ। ਸੋ ਕਿਸਾਨ ਦੇ ਘਰਾਂ ਦੇ ਵਿੱਚ ਨੀਂਦ ਉੜੀ ਹੋਈ ਆ, ਤੇ ਕਈਆਂ ਨੂੰ ਲੱਗਦਾ ਕਿ ਮੌਸਮ ਤਬਦੀਲ ਆ, ਠੀਕ ਆ, ਥੋੜੀ ਗਰਮੀ ਤੋਂ ਰਾਹਤ ਆ, ਪਰ ਉਹਨਾਂ ਦੇ ਜਿਨ੍ਹਾਂ ਦੇ ਭੜੋਲੇ ਖਾਲੀ ਰਹਿਣੇ ਆ ਉਹਨਾਂ ਨੂੰ ਪੁੱਛ ਕੇ ਦੇਖੋ, ਤੇ ਦੇਸ਼ ਦੇ ਭੜੋਲੇ ਫੇਰ ਭਰ ਜਾਣੇ ਆ, ਪਰ ਉਹਨਾਂ ਦੇ ਚੁੱਲ੍ਹੇ ਸ਼ਾਇਦ ਨਾ ਮਗਣ। ਇਸ ਲਈ ਕਿਸਾਨੀ ਦਾ ਫਿਕਰ ਆ ਜਿਹੜਾ, ਉਹ ਸਾਡੇ ਜਦ ਮੰਤਰੀ ਨੂੰ ਨਹੀਂ ਹੈਗਾ, ਖੇਤੀਬਾੜੀ ਮੰਤਰੀ ਨੂੰ ਨਹੀਂ ਹੈਗਾ, ਸਰਕਾਰ ਨੂੰ ਨਹੀਂ ਹੈਗਾ, ਫਿਰ ਕਿਤੋਂ ਉਮੀਦ ਕਰੋਗੇ? ਸ਼ਰਮਾ ਜੀ ਸਿਆਣੇ ਕਹਿੰਦੇ ਆ ਵੀ ਨਜ਼ਰ ਦਾ ਇਲਾਜ ਹੈ, ਨਜ਼ਰੀਏ ਦਾ ਨਹੀਂ। ਨਜ਼ਰੀ ਦਾ ਇਲਾਜ, ਨਜ਼ਰੀਆ ਜਿਹੜਾ ਹੋ ਗਿਆ ਉਹ ਹੋ ਗਿਆ, ਉਹਨੇ ਉਹੀ ਰਹਿਣਾ। ਨਜ਼ਰ ਦਾ ਇਲਾਜ ਜ਼ਰੂਰ ਹੋ ਸਕਦਾ ਹੈ। ਸੋ ਜਦੋਂ ਨਜ਼ਰੀਆ ਹੀ ਸਾਡਾ ਕਾਣਾ ਹੈ, ਸਰਕਾਰਾਂ ਦਾ, ਕਿਸਾਨ ਪੱਖੀ ਨਹੀਂ ਹੈ, ਕਾਰਪੋਰੇਟ ਪੱਖੀ ਨਹੀਂ ਹੈ, ਜਿਹੜੇ ਕਰੋੜਾਂ ਹਜ਼ਾਰਾਂ ਕਰੋੜਾਂ ਲੈ ਕੇ ਦੇਸ਼ ਚੋਂ ਭੱਜ ਗਏ, ਤੇ ਉਹਨਾਂ ਨੂੰ ਤਾਂ ਕਹਿੰਦੇ ਵੀ ਹੁਣ ਇਹਨਾਂ ਨੇ ਜਿਹੜਾ ਨੋਟਿਸ ਜਾਰੀ ਕਰਦੀ ਇੰਟਰਪੋਲ, ਰੈੱਡ ਕਾਰਨਰ, ਉਹਦੇ ਚੋਂ ਵੀ ਕੱਢੇ ਗਏ। ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਅੱਜ ਵਰਲਡ ਵਾਟਰ ਡੇ ਹੈ, ਤੇ ਕਿਉਂ ਨਾ ਪਾਣੀ ਦੀ ਗੱਲ ਕਰਦੇ ਚੱਲੀਏ। ਇੱਕ ਰਿਪੋਰਟ ਹੈ ਜਾਂ ਇੱਕ ਜਿਹੜੀ ਹੈ ਸਰਵੇ ਕਹਿ ਲਓ, ਜਾਂ ਇੱਕ ਸਟੱਡੀ ਕਹਿ ਲਓ, ਥਿਊਰੀ ਕਹਿ ਲਓ, ਉਹ ਇਹ ਕਹਿੰਦੀ ਹੈ ਕਿ ਪਾਣੀ ਵਾਲਾ ਬੋਤਲ ਤੇ ਪਾਣੀ ਵਾਲੇ ਬੋਤਲ ਸਾਰੇ ਆਪਾਂ ਜਿਹੜੀ ਖਰਚਦੇ ਆ ਉਹਦੇ ਤੇ ਪੈਸੇ, ਪਾਣੀ ਵਾਲੀ ਬੋਤਲ ਤੇ ਜਿੰਨਾ ਪੈਸਾ ਉਹਦੇ ਤੇ ਖਰਚ ਰਹੇ ਆਪਾਂ, ਉਦੋਂ ਅੱਧੇ ਪੈਸੇ ਨਾਲ ਦੁਨੀਆ ਨੂੰ, ਪੂਰੀ ਦੁਨੀਆ ਨੂੰ ਪੀਣ ਵਾਲਾ ਪਾਣੀ ਮਿਲ ਸਕਦਾ। ਕੀ ਇਹ ਗੱਲ ਸੱਚ ਹੈ? ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਜੀ ਕਿ ਅੱਜ ਕਹਿੰਦੇ ਕਿ ਵਿਸ਼ਵ ਹੈ ਨਾ ਪਾਣੀ ਦਿਹਾੜਾ ਹੈ, ਹਾਂਜੀ, ਵਰਲਡ ਵਾਟਰ ਡੇ, ਉਸ ਦੇ ਹਵਾਲੇ ਨਾਲ, ਜਦੋਂ ਕਿ ਆਪਣੀ ਤਾਂ ਬਾਣੀ 'ਚ ਹੈ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ, ਤੇ ਵੱਖਰੀ ਗੱਲ ਆ ਕਿ ਅਸੀਂ ਉਹ ਬਾਣੀ ਨੂੰ ਅਪਣਾ ਨਹੀਂ ਸਕੇ, ਅਸੀਂ ਪਾਣੀ ਬਚਾਉਣ ਦੀਆਂ ਕੋਸ਼ਿਸ਼ਾਂ ਨਹੀਂ ਕਰਦੇ, ਪਾਣੀ ਨੂੰ ਸਾਫ਼ ਰੱਖਣ ਦੀਆਂ ਕੋਸ਼ਿਸ਼ਾਂ ਕਰਨੀਆਂ ਭੁੱਲ ਗਏ ਆ, ਹੈ ਨਾ। ਅਸੀਂ ਉਹਨੂੰ ਜਲ ਦਾ ਨਾਂ ਤਾਂ ਦੇ ਲਿਆ, ਪਰ ਪਾਣੀ ਨੂੰ ਹੀ ਨਹੀਂ ਬਚਾਇਆ। ਸੋ ਇਸ ਲਈ ਅਸੀਂ ਅਜੇ ਬਾਣੀ ਦੇ ਹਾਣ ਦੇ ਨਹੀਂ ਹੋਏ, ਬਾਣੀ ਦੇ ਅਨੁਸਾਰ ਚੱਲਣ ਜੋਗੇ ਨਹੀਂ ਹੋਏ। ਪਰ ਆ ਜਿਹੜਾ ਦਿਹਾੜੇ ਮਨਾਉਣ ਵਾਲੀ ਰਵਾਇਤ ਜੀ ਹੈ ਨਾ, ਇਸ ਦੇ ਚੱਕਰ 'ਚ ਚਲੋ ਇਹ ਹੈ ਕਿ ਕੁਝ ਤੱਥ ਸਾਹਮਣੇ ਆ ਜਾਂਦੇ ਆ, ਕੁਝ ਦੁਬਾਰਾ ਘੋਖ ਸਾਹਮਣੇ ਆ ਜਾਂਦੀ ਹੈ, ਦੁਬਾਰਾ ਪੜਚੋਲ ਕਰਨ ਦਾ ਮੌਕਾ ਮਿਲ ਜਾਂਦਾ। ਜਦੋਂ ਮੈਂ ਇਹਦੇ ਪਰ ਨਜ਼ਰਸਾਨੀ ਕਰ ਰਹੀ ਸੀ ਕਿ ਹਰ ਸਾਲ ਸਰਵੇ ਹੁੰਦਾ, ਉਸ ਸਰਵੇ 'ਚ ਪਤਾ ਲੱਗ ਰਿਹਾ ਕਿ ਪੰਜਾਬ ਤੇ ਹਰਿਆਣਾ ਲਗਾਤਾਰ ਧਰਤੀ ਹੇਠਲੇ ਪਾਣੀ ਦਾ ਪੱਧਰ ਗਵਾਉਂਦਾ ਜਾ ਰਿਹਾ। ਠੀਕ ਹੈ। ਜਿੰਨਾ ਪਾਣੀ ਹਰ ਸਾਲ ਰੀਚਾਰਜ ਹੋ ਕੇ ਆਪਣੇ ਆਪ ਮੀਂਹ ਵਾਲਾ ਪਾਣੀ ਥੱਲੇ ਜਾਂਦਾ ਹੈ, ਉਹ ਤੋਂ ਕਿੰਨਾ ਗੁਣਾ ਜ਼ਿਆਦਾ ਅਸੀਂ ਕੱਢ ਲੈਂਦੇ ਹਾਂ। ਤੇ ਇਸ ਲਈ ਅਸੀਂ ਲਗਾਤਾਰ, ਤਾਂ ਹੀ ਕਹਿੰਦੇ ਕਿ ਅਗਲੇ 8 ਤੋਂ 10 ਸਾਲ 'ਚ ਪੰਜਾਬ ਕੋਲ ਧਰਤੀ ਹੇਠਲਾ ਪਾਣੀ ਨਹੀਂ ਹੋਣਾ। ਜੀ। ਤੇ ਵੱਡੀ ਮਤਲਬ ਮੁਸੀਬਤ ਕੰਨੀ ਵੱਧ ਰਿਹਾ ਪੰਜਾਬ। ਇਸ ਮੌਕੇ ਕਹਿੰਦੇ ਪੰਜਾਬ 'ਚ ਜਿਹੜਾ ਧਰਤੀ ਹੇਠਲਾ ਪਾਣੀ ਹੈ 164% ਅਸੀਂ ਕੱਢ ਰਹੇ ਹਾਂ, ਤੇ ਹਰਿਆਣਾ 134% ਵਰਤ ਰਿਹਾ। ਜੀ। ਅਸੀਂ ਧਰਤੀ ਹੇਠਲਾ ਪਾਣੀ 164%, ਇੱਥੋਂ ਛੱਡੋ ਚੰਡੀਗੜ੍ਹ ਸਿਰਫ ਪੀਣ ਦੇ ਲਈ ਉਹ ਵਰਤਦਾ ਪਾਣੀ, ਉਹ ਠੀਕ ਹੈ, ਤੇ ਉਹ ਵੀ 81% ਦੀ ਧਰਤੀ ਹੇਠਲਾ ਪਾਣੀ ਵਰਤ ਰਿਹਾ। ਅੱਛਾ, ਟਿਊਬਵੈੱਲ ਲੱਗੇ ਨੇ, ਰੋਜ਼ ਨਿਕਲਦਾ। ਤੇ ਇਹ ਸਾਰੇ ਮਸਲਿਆਂ ਦੇ ਬਾਵਜੂਦ ਵੀ ਜੇਕਰ ਮੈਂ ਪੰਜਾਬ 'ਚ ਨਜ਼ਰਸਾਨੀ ਕਰਾਂ ਤਾਂ ਕਹਿੰਦੇ 150 ਬਲਾਕ ਦੇ ਵਿੱਚੋਂ 114 ਬਲਾਕ ਬਿਲਕੁਲ ਕ੍ਰਿਟੀਕਲ ਸਟੇਜ ਤੇ ਨੇ ਜੀ, ਬਿਲਕੁਲ ਡਾਰਕ ਜ਼ੋਨ 'ਚ ਚਲੇ ਗਏ ਆ ਅਸੀਂ, ਤੇ ਕਰੀਬ 4 ਜਿਹੜੇ ਨੇ ਉਹ ਤਾਂ ਮਤਲਬ ਬਿਲਕੁਲ ਬਲੈਕ ਜ਼ੋਨ ਹੋ ਗਏ ਨੇ ਜੀ। ਸੋ ਜੇਕਰ 150 ਦੇ ਵਿੱਚੋਂ ਅਸੀਂ 118 120 ਇੱਥੇ ਚਲੇ ਗਏ ਤਾਂ ਪਾਣੀ ਬਚਿਆ ਕਿੱਥੇ ਪੰਜਾਬ ਕੋਲ? ਬਚਿਆ ਕਿੱਥੇ, ਬਿਲਕੁਲ ਸਹੀ ਹੈ। ਤੇ ਪਰ ਦੂਏ ਪਾਸੇ ਅਸੀਂ ਕਹਿੰਦੇ ਬੋਤਲ ਵਾਲੇ ਪਾਣੀ ਪੀਣ ਤੇ ਬਹੁਤ ਆ ਗਏ, ਜਦੋਂ ਕਿ ਇਹ ਤੱਥ ਵੀ ਦੱਸਦੇ ਨੇ ਕਿ ਬੋਤਲ ਵਾਲਾ ਪਾਣੀ ਓਨਾ ਵੀ ਸ਼ੁੱਧ ਨਹੀਂ ਜਿੰਨਾ ਅਸੀਂ ਮੰਨਦੇ ਹਾਂ। ਹਾਂਜੀ, ਜਿੰਨਾ ਅਸੀਂ ਧਾਰ ਲਿਆ ਕਿ ਬੋਤਲ ਵਾਲਾ ਪਾਣੀ
40 ਦੇਸ਼ਾਂ ਦੇ ਵਿੱਚ ਸੈਂਕੜੇ ਬ੍ਰਾਂਡ ਨੇ ਜਿਹੜੇ ਪਾਣੀ ਦੇ, ਠੀਕ ਹੈ, ਉਹ ਸਰਵੇ ਹੋਇਆ ਤੇ ਉਹ ਸਾਰੇ ਜ਼ਿਆਦਾਤਰ ਫੇਲ ਨਿਕਲੇ। 40 ਦੇਸ਼ਾਂ 'ਚ ਇੱਕਾ ਦੁੱਕਾ ਬ੍ਰਾਂਡ ਹੈ ਜਿਹੜਾ ਪਾਸ ਹੁੰਦਾ ਇਸ ਪੈਮਾਨੇ ਤੇ ਕਿ ਪਾਣੀ ਪੀਣ ਯੋਗ ਹੈ, ਬਿਲਕੁਲ ਸਾਫ਼ ਹੈ, ਸਾਰੇ ਤੱਤ ਨੇ, ਨਹੀਂ ਉਹ ਵੀ ਫੇਲ ਨੇ। ਪਰ ਸਾਨੂੰ ਲੱਗਦਾ ਕਿ ਬੋਤਲ 'ਚ ਪਾਣੀ ਪੈ ਗਿਆ ਸਾਫ਼। ਉਲਟਾ ਬੋਤਲ ਨਾਲ ਕਹਿੰਦੇ ਪਲਾਸਟਿਕ ਦਾ ਕਲਚਰ ਵੱਧ ਰਿਹਾ। ਪਲਾਸਟਿਕ ਸਾਂਭਣੀ, ਉਹ ਸਾਰੀ ਖਤਮ ਕਰਨੀ ਬਹੁਤ ਮੁਸ਼ਕਿਲ ਆ। ਉਹ ਧਰਤੀ ਤੇ ਇੱਕ ਨਵਾਂ ਜੰਗਲ ਖੜਾ ਕਰ ਕਹਿ ਲਓ, ਜਾਂ ਨਵਾਂ ਇੱਕ ਦਰਿਆ, ਹੁਣ ਦਰਿਆਵਾਂ ਦੇ ਵਿੱਚ ਮੱਛੀ ਜਾਨਵਰ ਸਾਰੇ ਉਹ ਪਲਾਸਟਿਕ ਖਾ ਰਹੇ ਨੇ। ਪਰ ਇੱਧਰ ਅੰਕੜੇ ਦੱਸਦੇ ਨੇ, ਕਹਿੰਦੇ ਜੀ ਕਿ ਜਿੰਨਾ ਅਸੀਂ ਪੈਸਾ ਪੀਣ ਵਾਲੇ ਪਾਣੀ ਤੇ ਖਰਚ ਰਹੇ ਹਾਂ, ਬੋਤਲਾਂ ਵਾਲਾ, ਹਾਂਜੀ, ਬੋਤਲਬੰਦ ਪਾਣੀ ਤੇ ਖਰਚ ਰਹੀ ਹੈ ਦੁਨੀਆ ਜਾਂ ਲੋਕ, ਜੇਕਰ ਉਹਦਾ ਅੱਧਾ ਪੈਸਾ ਵੀ ਸਰਕਾਰਾਂ ਜਾਂ ਇਹ ਕੰਪਨੀਆਂ ਜਾਂ ਇਹ ਲੋਕ ਪਾਣੀ ਪੀਣ ਵਾਲੇ ਟੂਟੀਆਂ ਤੇ ਲਾ ਦੇਣ, ਹਾਂਜੀ, ਤਾਂ ਪੂਰੀ ਦੁਨੀਆ ਨੂੰ ਇਹਦੇ ਅੱਧੇ ਪੈਸੇ ਨਾਲ ਪੀਣ ਯੋਗ ਸਾਫ਼ ਪਾਣੀ ਮਿਲ ਸਕਦਾ ਜੀ। ਕਹਿੰਦੇ ਜੀ ਅਸੀਂ ਜਿਹੜਾ 23.32 ਲੱਖ ਕਰੋੜ ਰੁਪਈਆ ਪਾਣੀ ਤੇ ਲਾਉਨੇ ਆ ਪੀਣ ਵਾਲੇ ਤੇ, ਜਿਹੜਾ ਬੋਤਲਾਂ ਵਾਲਾ 35,000 ਕਰੋੜ ਲੀਟਰ ਬੋਤਲਬੰਦ ਪਾਣੀ ਵਰਤਦੇ ਅਸੀਂ, ਠੀਕ ਹੈ, ਤੇ 22.32 ਲੱਖ ਕਰੋੜ, ਜੇ ਇਹਦਾ ਅੱਧਾ ਵੀ ਕਹਿੰਦੇ ਵਰਤ ਲਈਏ ਤਾਂ ਪੂਰੀ ਦੁਨੀਆ ਨੂੰ ਸਮਝ ਲਓ ਅਸੀਂ ਪੀਣ ਜੋਗਾ ਸਾਫ਼ ਪਾਣੀ ਦੇ ਸਕਦੇ ਹਾਂ। ਫਿਰ ਆ ਬੋਤਲਬੰਦ ਪਾਣੀ ਦੀ ਵੀ ਲੋੜ ਨਹੀਂ। ਪਰ ਇਹ ਤਾਂ ਕਾਰਪੋਰੇਟ ਘਰਾਣੇ ਨੇ, ਹਾਂਜੀ, ਤੇ ਕਾਰਪੋਰੇਟ ਘਰਾਣਿਆਂ ਦੀ ਦੁਕਾਨ ਸਰਕਾਰਾਂ ਨੇ ਚਲਵਾਈ ਆ। ਪੰਜਾਬ ਦਾ ਪਾਣੀ ਕੱਢ ਕੇ ਪੰਜਾਬ 'ਚ ਵੇਚੀ ਜਾਂਦੇ ਨੇ, ਦਿੱਲੀ 'ਚੋਂ ਪਾਣੀ ਕੱਢ ਕੇ ਦਿੱਲੀ 'ਚ ਵੇਚੀ ਜਾਂਦੇ ਨੇ, ਭਾਰਤ ਦੀਆਂ ਧਰਤੀ ਦੇ ਹੇਠੋਂ ਪਾਣੀ ਕੱਢ ਕੇ ਭਾਰਤੀਆਂ ਨੂੰ ਵੇਚੀ ਜਾਂਦੇ ਨੇ। ਇਹ ਤੋਂ ਵੱਧ ਹੋਰ ਕੀ ਸਾਡੇ ਨਾਲ ਧੱਕਾ ਹੋਊਗਾ ਜੀ। ਤੇ ਫਿਰ ਅੰਕੜੇ ਦੇਈ ਜਾਂਦੇ 164% ਪਾਣੀ ਕੱਢਦਾ ਜੀ ਧਰਤੀ ਹੇਠਲਾ ਪੰਜਾਬ, ਤੇ ਲੱਗਦਾ ਆਏ ਆ ਲੋਕਾਂ ਨੂੰ ਕਿ ਅੱਛਾ ਮੋਟਰਾਂ ਤੇ ਨਿਕਲਦਾ, ਟਿਊਬਲਾਂ ਤੇ ਇਕੱਲਾ ਜੀ, ਅੱਛਾ ਇਹ ਝੋਨੇ ਲਈ ਵਰਤ ਹੁੰਦਾ, ਪਰ ਜਿਹੜਾ ਫੈਕਟਰੀਆਂ 'ਚ ਨਿਕਲਦਾ ਉਹਦਾ ਅਸੀਂ ਗਿਣਤੀ ਨਹੀਂ ਕਰਦੇ। ਸੋ ਇਸ ਲਈ ਇਹ ਵੱਡਾ ਸਵਾਲ ਖੜਾ ਕਿ ਦੁਨੀਆ ਨੇ ਬੋਤਲਬੰਦ ਪਾਣੀ ਕਿਵੇਂ ਛੱਡਣਾ, ਕਿਵੇਂ ਨਹੀਂ। ਆਰਓ ਦੇ ਸਰਵੇ ਵੀ ਹੁਣ ਤਾਂ ਦੂਜੀ ਤਰ੍ਹਾਂ ਆ ਗਏ ਕਿ ਹਾਂ ਆਰਓ ਵੀ ਖਰਾਬ ਕਰਦਾ ਪਾਣੀ, ਤੇ ਇਸ ਲਈ ਕਿਉਂਕਿ ਉਹ ਤੋਂ ਅਗਲਾ ਬ੍ਰਾਂਡ ਵੇਚਣਾ। ਸੋ ਇਸ ਲਈ ਇਹ ਵੱਡਾ ਇੱਕ ਫਿਕਰਮੰਦੀ ਹੈ ਕਿ ਕੀ ਅਸੀਂ ਇਹ ਦਿਨ ਜਾਂ ਮਨਾ ਕੇ, ਇਸ਼ਤਿਹਾਰ ਲਾ ਕੇ, ਫੋਟੋਆਂ ਲਾ ਕੇ ਕੰਮ ਨਿਬੇੜ ਦੇਣਾ, ਜਾਂ ਸੱਚਮੁੱਚ ਪਾਣੀ ਬਚਾਉਣ ਲਈ ਕੋਈ ਉਪਰਾਲੇ ਕਰਨੇ, ਜਾਂ ਤਾਂ ਫਿਰ ਦੁਨੀਆ ਭਰ 'ਚ ਜੇਕਰ ਪਤਾ ਕਿ ਬ੍ਰਾਂਡ ਫੇਲ ਹੁੰਦੇ ਨੇ ਜਾਂ ਇਹਨਾਂ 'ਚ ਵੀ ਉਹ ਤੱਤ ਨਹੀਂ ਹੁੰਦੇ, ਫਿਰ ਸਾਰੀਆਂ ਦੁਨੀਆ ਜਿਹੜੇ ਸੰਮੇਲਨ ਕਰਦੀ ਹੈ, G20 ਹੋ ਗਿਆ ਜੀ, ਹੈ ਇਹ ਸਾਰਾ ਕੁਝ ਹੋ ਗਿਆ, ਉਹਦੇ ਵਿੱਚ ਕਿਉਂ ਨਹੀਂ ਕਿਰਾਏ ਬਣਦੀ ਕਿ ਅੱਜ ਤੋਂ ਪਾਈਏ ਫੈਕਟਰੀਆਂ ਬੰਦ, ਅੱਜ ਤੋਂ ਪਲਾਸਟਿਕ ਦੇ ਲਿਫਾਫਿਆਂ ਦੀਆਂ ਫੈਕਟਰੀਆਂ ਬੰਦ, ਫੜ ਲਓ ਰੇਹੜੀਆਂ ਵਾਲਿਆਂ ਨੂੰ, ਫੜ ਲਓ ਦੁਕਾਨਾਂ ਵਾਲਿਆਂ ਨੂੰ, ਲਿਫਾਫੇ ਬਰਾਮਦ ਜੀ, 500 ਲਿਫਾਫਾ ਬਰਾਮਦ, 200 ਲਿਫਾਫਾ ਬਰਾਮਦ। ਉਹ ਬਣਦਾ ਕਿਸੇ ਫੈਕਟਰੀ 'ਚ, ਉਹ ਘਰੇ ਨਹੀਂ ਬਣਾਉਂਦਾ ਦੁਕਾਨ ਵਾਲਾ, ਘਰੇ ਨਹੀਂ ਬਣਾਉਂਦਾ, ਬਿਲਕੁਲ ਸਹੀ ਹੈ। ਸੋ ਇਸ ਲਈ ਬੋਤਲਬੰਦ ਪਾਣੀ ਬਾਜ਼ਾਰ 'ਚ ਫੈਕਟਰੀਆਂ 'ਚੋਂ ਬਣ ਕੇ ਆਉਂਦਾ, ਬੰਦ ਕਰ ਦਿਓ ਫੈਕਟਰੀਆਂ ਜੀ। ਉਲਟਾ ਹੁੰਦਾ ਕੀ ਹੈ ਕਿ ਜੇਕਰ ਕਿਸੇ ਬਾਜ਼ਾਰ, ਸ਼ਹਿਰ, ਪਾਰਕ, ਕਿਤੇ ਮਾਰਕੀਟ ਦੇ ਵਿੱਚ, ਕਿਸੇ ਢਾਬੇ ਦੇ ਬਾਹਰ ਟੂਟੀ ਲੱਗੀ ਹੈ ਪੀਣ ਵਾਲੀ ਪਾਣੀ, ਪਹਿਲਾਂ ਉਹ ਬੰਦ ਕਰਦੇ ਨੇ ਕਿ ਤਾਂ ਕਿ ਬੋਤਲ ਵਿਕੇ ਜੀ। ਤੇ ਇਸ ਲਈ ਇਸ ਹਵਾਲੇ ਨਾਲ ਇਹ ਸਿਰਫ ਅੰਕੜਿਆਂ 'ਚ ਰਹਿ ਜਾਂਦੀ ਹੈ ਕਹਾਣੀ, ਹਕੀਕਤ 'ਚ ਕੰਮ ਨਹੀਂ ਹੋ ਰਿਹਾ। ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।